ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਹੈ ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰਿਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ ਤੇ ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 6 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਵਿਧਾਨ ਸਭਾ ਦੀ ਕਾਰਵਾਈ ਤੋਂ। ਕਹਿੰਦੇ ਜਿਨ੍ਹਾਂ ਨੂੰ ਬਾਹਰ ਕੀਤਾ ਕਿ ਉਹ ਖੌਰੂ ਪਾਉਂਦੇ ਸਨ ਜਾਂ ਉਹਨਾਂ ਦੇ ਸਵਾਲਾਂ ਦੇ ਜਵਾਬ ਨਹੀਂ ਸਨ ਸੱਤਾਧਾਰੀਆਂ ਕੋਲੇ। ਪ੍ਰਵੀਨ ਜੀ, ਬਿਲਕੁਲ ਕੱਲ ਦਾ ਦਿਨ ਬੇਸ਼ੱਕ ਬਜਟ ਦੇ ਉੱਤੇ ਬਹਿਸ ਦਾ ਦਿਨ ਰੱਖਿਆ ਗਿਆ ਸੀ ਜੀ। ਔਰ ਵਿਰੋਧੀ ਧਿਰ ਨੂੰ ਬਾਹਰ ਕਰਨ ਤੋਂ ਬਾਅਦ ਮਤਲਬ ਬਜਟ ਪਾਸ ਵੀ ਹੋ ਗਿਆ। ਉਹਦੇ ਵਿੱਚ ਕੋਈ ਉਹ ਨਹੀਂ, ਕਿਉਂਕਿ ਸਰਕਾਰ ਕੋਲ ਬਹੁਮਤ ਹੈਗਾ ਏ, ਇਸ ਲਈ ਕੋਈ ਦਿੱਕਤ ਨਹੀਂ। ਪਰ ਆਮ ਜਨਤਾ ਵਿਚਾਰੀ ਨੂੰ ਸਮਝ ਤੋਂ ਪਰੇ ਸੀ ਕਿ ਇੱਕ ਪਾਸੇ ਸੱਤਾਧਾਰੀ ਧਿਰ ਤੇ ਉਹਨਾਂ ਸਮਰਥਕ ਨੇ ਜਿਹੜੇ ਕਹਿੰਦੇ ਇਹੋ ਜਿਹਾ ਬਜਟ ਕਦੇ ਆਇਆ ਹੀ ਨਹੀਂਗਾ, ਤੇ ਦੂਏ ਪਾਸੇ ਵਿਰੋਧੀ ਧਿਰਾਂ ਨੇ, ਚਾਹੇ ਉਹਨਾਂ ਚ ਕਾਂਗਰਸ ਹੈ, ਚਾਹੇ ਅਕਾਲੀ ਹੈ, ਚਾਹੇ ਭਾਜਪਾ ਹੈ, ਚਾਹੇ ਬਸਪਾ ਵਾਲੇ ਨੇ, ਚਾਹੇ ਆਜ਼ਾਦ ਹੈ, ਉਹ ਸਾਰੇ ਕਹਿੰਦੇ ਨੇ ਕਿ ਜੀ ਇਹ ਤੋਂ ਮਾੜਾ ਬਜਟ ਕਦੇ ਨਹੀਂ ਆਇਆ। ਸੋ ਲੋਕ ਕਹਿੰਦੇ ਕਿ ਸਾਨੂੰ ਤਾਂ ਸਮਝ ਨਹੀਂ ਆਉਂਦੀ ਕਿਹਦੀ ਗੱਲ ਸੱਚ ਮੰਨੀ ਜੀ। ਸੋ ਕੱਲ ਉਸ ਬਜਟ ਨੂੰ ਲੈ ਕੇ ਚਰਚਾ ਸੀ, ਉਹਦੇ ਪਰ ਸਵਾਲ ਜਵਾਬ ਸੀਗੇ। ਉਸ ਚਰਚਾ ਤੇ ਸਵਾਲ ਜਵਾਬ ਦੇ ਵਿੱਚ ਕੱਲ ਸਪੀਕਰ ਸਾਹਿਬ ਵੀ ਬਦਲੇ ਹੋਏ ਨਜ਼ਰ ਆਏ ਕਿ ਜਿਵੇਂ ਉਹਨਾਂ ਚ ਵੀ ਮੁੱਖ ਮੰਤਰੀ ਸਾਹਿਬ ਦੀ ਸ਼ਕਤੀਆਂ ਕੋਈ ਸ਼ਾਮਲ ਹੋ ਗਈਆਂ ਸੀ, ਉਹ ਵੀ ਉਸੇ ਤਰੀਕੇ ਦਾ ਲਹਿਜੇ ਚ ਕੱਲ ਕਾਸੇ ਤਲਖ ਜਿਹੜਾ ਉਹਨਾਂ ਦੇ ਵਿਵਹਾਰ ਦੇ ਵਿੱਚ ਆਮ ਕਰਕੇ ਦੇਖਣ ਨੂੰ ਨਹੀਂ ਮਿਲਦਾ, ਉਹ ਦੇਖਣ ਨੂੰ ਮਿਲਿਆ। ਕਾਫੀ ਤਲਖੀ ਸੀ, ਕਾਫੀ ਗੁੱਸਾ ਸੀ ਤੇ ਉਹ ਵਾਰ-ਵਾਰ ਤਾੜਨਾਮਾ ਵੀ ਕਰ ਰਹੇ ਸੀ। ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਵਿਰੋਧੀ ਧਿਰਾਂ ਅਕਸਰ ਰੌਲਾ ਪਾਉਣ ਲਈ ਜਾਣੀਆਂ ਜਾਂਦੀਆਂ, ਨਾ ਕਿ ਸਹੀ ਮੁੱਦੇ ਉਠਾਉਣ ਲਈ। ਅੱਜ ਕੱਲ ਇਹ ਵੀ ਇੱਕ ਰਵਾਇਤ ਬਣਦੀ ਜਾ ਰਹੀ ਕਿ ਵਿਰੋਧੀ ਧਿਰਾਂ ਦਾ ਮਤਲਬ ਸਿਰਫ ਰੌਲਾ ਪਾਉਣਾ ਹੀ ਹੁੰਦਾ ਸ਼ਾਇਦ। ਸੋ ਇਸੇ ਤਰੀਕੇ ਨਾਲ ਵਿਧਾਨ ਸਭਾ ਦੇ ਬਾਹਰ ਵੀ, ਗੈਲਰੀ ਚ ਵੀ ਤੇ ਅੰਦਰ ਵੀ ਹਗਾਮੇਦਾਰ ਸਿਸਟਮ ਰਿਹਾ। ਪਰ ਸਪੀਕਰ ਸਾਹਿਬ ਕਹਿੰਦੇ ਵੀ ਜਿੱਦਾਂ ਹੀ ਰਾਜਾ ਬੜਿੰਗ ਬੋਲਣ ਲੱਗੇ, ਕਹਿੰਦੇ ਜੀ ਟਾਈਮ ਮੁੱਕ ਗਿਆ ਤੁਹਾਡੀ ਪਾਰਟੀ ਦਾ, ਠੀਕ ਹੈ ਜੀ, ਜਿੰਨਾ ਸਮਾਂ ਤੁਹਾਡਾ ਸੀ ਥੋੜਾ ਸਮਾਂ ਮੁੱਕ ਗਿਆ। ਤੇ ਉਸ ਤੋਂ ਬਾਅਦ ਰਾਜਾ ਬੜਿੰਗ ਬਾਹਰ ਆ ਗਏ ਆਪਣੀ ਕੁਰਸੀ ਤੋਂ ਤੇ ਰੌਲਾ ਪੈਣ ਲੱਗ ਗਿਆ। ਉਧਰੋਂ ਮੰਤਰੀ ਜੀ ਬੋਲ ਰਹੇ ਸੀਗੇ ਤੇ ਉਧਰ ਸਪੀਕਰ ਸਾਹਿਬ ਬੀਬੀ ਨੂੰ ਕਹਿ ਰਹੇ ਸੀ ਬੀਬੀ ਜੀ ਆਪਣੀ ਗੱਲ ਰੱਖੋ, ਤੇ ਇੱਧਰ ਰਾਜਾ ਬੜਿੰਗ ਨੇ ਰੌਲਾ ਪਾਉਣਾ ਸ਼ੁਰੂ ਕਰਤਾ ਕਿ ਸਾਡਾ ਸਮਾਂ ਹੈ, ਕਿਵੇਂ ਤੁਸੀਂ ਗੱਲੇ ਨਹੀਂ ਸੁਣਨ ਦਿੰਦੇ, ਤੁਸੀਂ ਵਿਰੋਧੀਆਂ ਦੀ ਆਵਾਜ਼ ਦਬਾਉਂਦੇ ਹੋ। ਤੇ ਹਗਾਮਾ ਇਸ ਕਦਰ ਵੱਧ ਗਿਆ ਕਿ ਹਗਾਮੇ ਦੇ ਵਿਚਾਲੇ ਉਹਨਾਂ ਨੇ ਕਿਹਾ ਜੀ ਕਿ ਨੇਮ ਕਰਕੇ ਕਿ ਇਹਨਾਂ ਨੂੰ ਬਾਹਰ ਕੱਢੋ। ਠੀਕ ਹੈ। ਤੇ 15 ਮਿੰਟ ਲਈ ਸੈਸ਼ਨ ਚੁੱਕਤਾ। 15 ਮਿੰਟ ਬਾਅਦ ਦੁਬਾਰਾ ਸੈਸ਼ਨ ਸ਼ੁਰੂ ਹੋਇਆ, ਉਸੇ ਤਰ੍ਹਾਂ ਰੌਲਾ ਪੈ ਰਿਹਾ ਸੀ ਤੇ ਫਿਰ ਸਪੀਕਰ ਸਾਹਿਬ ਨੇ ਮਾਰਸ਼ਲਾਂ ਦੀ ਡਿਊਟੀ ਲਾਈ ਕਿ ਰਾਜਾ ਬੜਿੰਗ ਸਣੇ ਇਹਨਾਂ 9 ਜਣਿਆਂ ਨੂੰ ਚੱਕ ਕੇ ਬਾਹਰ ਕੱਢੋ, ਤੇ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ। ਤੇ ਇਸ ਤੋਂ ਬਾਅਦ ਫਿਰ ਉਹ ਮੀਡੀਆ 'ਚ ਜਾ ਕੇ ਆਪਣੀ ਗੱਲ ਰੱਖ ਸੀਗੇ, ਅਸੀਂ ਸਵਾਲ ਪੁੱਛ ਰਹੇ, ਸਾਡੇ ਸਵਾਲਾਂ ਦੇ ਜਵਾਬ ਨਹੀਂ। ਜੇਕਰ ਮੈਂ ਵਿਰੋਧੀ ਧਿਰ ਦੇ ਲੀਡਰ ਦੇ ਹਵਾਲੇ ਨਾਲ ਇਹ ਗੱਲ ਕਰਾਂ ਪ੍ਰਵੀਨ ਜੀ, ਸਰਕਾਰ ਨੇ ਆਪਣਾ ਪੱਖ ਰੱਖਿਆ, ਕੱਲ ਮੁੱਖ ਮੰਤਰੀ ਸਾਹਿਬ ਨੇ ਵੀ ਰੱਖਿਆ, ਮੰਤਰੀਆਂ ਨੇ ਵੀ ਕੁਝ ਸਵਾਲਾਂ ਦੇ ਜਵਾਬ ਦਿੱਤੇ, ਇੱਥੋਂ ਤੱਕ ਕਿ ਉਹਨਾਂ ਨੂੰ ਤਾਂ ਆਪਣੀਆਂ ਧਿਰਾਂ ਦੇ ਸਵਾਲਾਂ ਦੇ ਵੀ ਜਵਾਬ ਦੇਣ। ਕੁਬਰ ਵਿਜੇ ਪ੍ਰਤਾਪ ਨੇ ਅੰਮ੍ਰਿਤਸਰ ਦੇ ਜਿਹੜਾ ਸੀਵਰੇਜ ਸਿਸਟਮ ਹੈ ਉਹਨੂੰ ਲੈ ਕੇ ਵੱਡਾ ਸਵਾਲ ਖੜਾ ਕੀਤਾ ਸੀ। ਉਹਦਾ ਜਵਾਬ ਜੀ ਹਾਂ ਜੀ ਸਾਨੂੰ ਪਤਾ ਲੱਗਿਆ ਜੀ, ਓਵਰਫਲੋ ਹੈ ਜੀ। ਉਹ ਕਹਿੰਦੇ ਪਾਈਪਾਂ ਪੁਰਾਣੀਆਂ, ਸਾਰਾ ਸਿਸਟਮ ਕਰਕੇ ਇੰਨੀ ਦੇਰ ਦਾ ਮੈਂ ਲਿਖੀ ਜਾਂਦਾ, ਕੋਈ ਕਾਰਵਾਈ ਨਹੀਂ ਕਰਦੇ ਤੁਸੀਂ ਤਾਂ। ਸੋ ਇਸ ਲਈ ਸਰਕਾਰ ਕੋਲ ਜਵਾਬ ਸਪਸ਼ਟ ਨਹੀਂ ਸੀ ਕਿ ਇਸ ਲਈ ਕਾਰਵਾਈ ਹੋਈ ਹੈ ਵਿਰੋਧੀਆਂ ਤੇ। ਕਿਉਂਕਿ ਮੈਂ ਕੱਲੇ ਪ੍ਰਤਾਪ ਸਿੰਘ ਬਾਜਵਾ ਦੇ ਹਵਾਲੇ ਨਾਲ ਕੋਈ ਸਵਾਲ ਦੇਖ ਰਿਹਾ ਸੀ ਪ੍ਰਵੀਨ ਜੀ। ਠੀਕ ਹੈ, ਅਗਲਾ ਵਿਰੋਧੀ ਧਿਰ ਦਾ ਲੀਡਰ ਹੈ, ਪਰ ਉਹ ਕਾਂਗਰਸੀ ਅਤੇ ਰਾਜਨੀਤੀ ਤਾਂ ਉਹ ਵੀ ਕਰ ਰਿਹਾ ਹੋਣਾ, ਪਰ ਕਿਤੇ ਨਾ ਕਿਤੇ ਉਹਦੇ ਸਵਾਲ ਜਵਾਬ ਮੰਗਦੇ ਨੇ, ਕਿਉਂਕਿ ਪੰਜਾਬ ਦੇ ਹਵਾਲੇ ਨਾਲ ਸਵਾਲ ਉੱਠਦੇ ਰਹੇ ਨੇ। ਕਹਿੰਦੇ ਜੀ 40,437 ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਦਾਅਵਾ ਕੀਤਾ ਹੈ ਤੁਸੀਂ ਇਸੇ ਸੈਸ਼ਨ ਦੇ ਦੌਰਾਨ, ਕਿ ਬਸ ਮੈਨੂੰ ਇਹ ਦੱਸ ਦਿਓ ਕਿ ਕਿਹੜੇ ਕਿਹੜੇ ਵਿਭਾਗ 'ਚ ਕਿੰਨੀਆਂ ਕਿੰਨੀਆਂ ਭਰਤੀਆਂ। ਠੀਕ ਹੈ ਜੀ, ਇਹਦਾ ਜਵਾਬ ਨਹੀਂ ਸੀਗਾ। ਕਹਿੰਦੇ ਜੀ ਪੰਜਾਬ ਦੇ ਕਿੰਨੇ ਨੌਜਵਾਨਾਂ ਨੂੰ ਇਹ 'ਚ ਨੌਕਰੀਆਂ ਮਿਲੀਆਂ, ਇਹ ਦੱਸ ਦਿਓ। ਮੀਤੀਅਰ ਕਹਿੰਦਾ ਜੀ ਆਹ ਕਿਹੜਾ ਤਰੀਕਾ ਜੀ, ਇਹ ਤਾਂ ਵਿਰੋਧੀ ਜਾਣ ਕੇ ਮੁੱਦਾ ਬਣਾਉਂਦੇ ਨੇ ਜੀ। ਕਹਿੰਦੇ ਕਿ ਇਹ ਕਿੱਥੇ ਲਿਖਿਆ ਜੀ ਕਿ ਹਾਂ ਜਿਹੜਾ ਕਿਸੇ ਨੌਕਰੀ ਦਾ ਹੱਕਦਾਰ ਹੋਊਗਾ ਜਾਂ ਜਿਹੜਾ ਪੈਮਾਨਾ ਪੂਰਾ ਕਰ ਦਊਗਾ, ਯੋਗਤਾ ਰੱਖ ਦਊਗਾ, ਉਹਨੂੰ ਨੌਕਰੀ ਨਾ ਦਿਓ ਜੀ।
ਹਰਿਆਣੇ ਵਾਲਿਆਂ ਨੇ ਕਹਿੰਦੇ ਜੀ ਪੰਗਾ ਲਿਆ ਸੀ ਜੀ, ਕੋਰਟ 'ਚੋਂ ਰੋਕ ਲੱਗ ਗਈ, ਇਸ ਲਈ ਜੀ ਐ ਨਹੀਂ ਕਰ ਸਕਦੇ। ਮਤਲਬ ਇਹ ਨਹੀਂ ਦੱਸਿਆ ਕਿ ਕਿੰਨਿਆਂ ਨੂੰ ਅਸੀਂ ਪੰਜਾਬੀ ਵਾਲਿਆਂ ਨੂੰ ਨੌਕਰੀ ਦਿੱਤੀ ਹੈ, ਕਿੰਨਿਆਂ ਨੂੰ ਬਾਹਰ ਨੂੰ। ਹਾਂਜੀ ਹਾਂਜੀ, ਇੱਧਰ ਉੱਧਰ ਦੀਆਂ ਗੱਲਾਂ। ਸੋ ਇਸ ਲਈ ਆਹ ਸਵਾਲ ਸੀਗਾ, ਹੁਣ ਤੱਕ ਕਿੰਨਾ ਕਰਜ਼ਾ ਲਿਆ ਇਹ ਦੱਸ ਦਿਓ ਕਹਿੰਦੇ, ਤੇ ਕਿੰਨਾ ਕਰਜ਼ਾ ਵਿਭਾਗਾਂ ਦੇ ਇਸ਼ਤਿਹਾਰਾਂ ਦੇ ਲਈ, ਬੋਰਡਾਂ ਦੇ ਲਈ, ਪੋਸਟਰਾਂ ਦੇ ਲਈ ਲਾਇਆ ਗਿਆ ਉਹ ਦੱਸ ਦਿਓ। ਸੂਬੇ ਦੀ ਗਰੋਥ ਕਹਿੰਦੇ 9.40% ਵਧੀ ਹੈ। ਠੀਕ ਹੈ ਜੀ। ਇਹ ਗਰੋਥ ਕਿੱਥੋਂ ਆਈ ਹੈ ਜੀ ਕਹਿੰਦੇ, ਇਹਦਾ ਹਿਸਾਬ ਦੇ ਦਿਓ। ਤੁਸੀਂ ਲਿਖਤਾ ਦਿੱਤਾ ਕਿ ਇੰਨੀ ਵੱਧ ਗਈ, ਇਹ ਵਧਣ ਦਾ ਪੈਮਾਨਾ ਕੀ ਹੈ, ਫਾਰਮੂਲਾ ਕੀ ਹੈ, ਕਿਹੜੇ ਕਿਹੜੇ ਵਿਭਾਗ ਦੀ ਕਿੰਨੀ ਕਿੰਨੀ ਵਧੀ ਕੀ ਹੈ ਉਹ ਦੱਸ ਦਿਓ। ਫਿਰ ਕਹਿੰਦੇ ਪੁਰਾਣੀ ਪੈਨਸ਼ਨ ਸਕੀਮ ਦਾ ਨੋਟੀਫਿਕੇਸ਼ਨ ਹੋ ਗਿਆ ਪਰ ਲਾਗੂ ਕਿਉਂ ਨਹੀਂ ਹੋਈ, ਸਾਨੂੰ ਇਹੀ ਦੱਸ ਦਿਓ ਜੀ। ਕਿ ਹਿਮਾਚਲ ਵਰਗਾ ਸੂਬਾ ਸਾਡੇ ਨਾਲੋਂ ਬਾਅਦ ਚ ਸਰਕਾਰ ਬਣਾ ਕੇ ਜੋ ਲਾਗੂ ਕਰ ਸਕਦਾ, ਤੁਸੀਂ ਕਿਉਂ ਨਹੀਂ। ਬਿਲਕੁਲ ਸਹੀ। ਕਹਿੰਦੇ ਜੀ 2 ਸਾਲ ਹੋ ਗਏ, ਇਹਨਾਂ 2 ਸਾਲਾਂ ਦੇ ਵਿੱਚ ਤੁਸੀਂ ਕਿਹੜਾ ਕਿਹੜਾ ਵੱਡਾ ਪ੍ਰੋਜੈਕਟ ਲੈ ਆਓ, ਸਾਨੂੰ ਉਹ ਪ੍ਰੋਜੈਕਟ ਬਣਾ ਦਿਓ। ਠੀਕ ਹੈ ਜੀ। ਨਿਵਾਸ ਯੋਜਨਾ ਦੇ ਤਹਿਤ ਪੰਜਾਬ 'ਚ ਕਿੰਨੇ ਫਲੈਟ ਬਣਾਏ ਗਏ, ਕਿੰਨੇ ਲੋਕਾਂ ਨੂੰ ਘਰ ਬਣਾ ਕੇ ਦਿੱਤੇ, ਕਹਿੰਦੇ ਇਹਦੀ ਸੂਚੀ ਦੇ ਦਿਓ। ਕੇਂਦਰ ਸਰਕਾਰ ਦੇ 7000 ਕਰੋੜ ਰੁਪਏ ਬਿਨਾਂ ਖਰਚੇ ਕਿਉਂ ਵਾਪਸ ਕੇ, ਕਹਿੰਦੇ ਇਹਦਾ ਹਿਸਾਬ ਦੇ ਦਿਓ। ਅੱਛਾ, ਤੁਸੀਂ ਕਹਿੰਦੇ ਹੋ ਕੇਂਦਰ ਫੰਡ ਨਹੀਂ ਦਿੰਦਾ ਜੀ, ਆਹ ਨਹੀਂ ਦਿੰਦਾ ਜੀ, ਉਹ ਨਹੀਂ ਦਿੰਦਾ, ਤੁਸੀਂ ਕਹਿੰਦੇ ਜੀ 7000 ਕਰੋੜ ਰੁਪਏ ਉਹਨਾਂ ਦਾ ਵਾਪਸ ਗਿਆ ਬਿਨਾਂ ਖਰਚੇ। ਫਿਰ ਕਹਿੰਦੇ ਜੀ ਜਹਾਜ਼ ਪੰਜਾਬ ਦਾ ਇਸਤੇਮਾਲ ਕੇਜਰੀਵਾਲ ਕਰਦਾ, ਹੁਣ ਤੱਕ ਕਿੰਨਾ ਖਰਚਾ ਪੰਜਾਬ ਦੇ ਸਿਰ ਤੇ ਪਿਆ, ਇਹਦਾ ਹਿਸਾਬ ਦੇ ਦਿਓ। ਉਹਦਾ ਕੋਈ ਹਿਸਾਬ ਨਹੀਂ। ਗੰਨਾ ਮਾਲਕਾਂ ਦਾ ਕਿੰਨਾ ਬਕਾਇਆ, ਸਰਕਾਰ ਕਹਿ ਰਹੀ ਹੈ ਸਾਰਾ ਅਦਾ ਕਰਤਾ, ਤੇ ਫਿਰ ਗੰਨੇ ਵਾਲੇ ਕਿਸਾਨ ਹੜਤਾਲ ਕਿਉਂ ਕਰਦੇ ਜੀ, ਇਹਦਾ ਕਾਰਨ ਦੱਸ ਦਿਓ। ਪਾਵਰਕਾਮ ਦਾ ਕਿੰਨਾ ਬਕਾਇਆ ਖੜਾ, ਸਰਕਾਰ ਕਹਿੰਦੀ ਆ ਅਸੀਂ ਮੁਨਾਫੇ 'ਚ ਆ, ਪਾਵਰਕਾਮ ਕਹਿੰਦਾ ਅਸੀਂ ਤਾਂ ਤਨਖਾਹ ਵੀ ਨਹੀਂ ਪੂਰੀ ਦੇ ਸਕਦੇ, ਅੱਧੀਆਂ ਤਨਖਾਹ ਦੇਣੀਆਂ ਪੈ ਜਾਂਦੀਆਂ। ਕਿੰਨੂਆਂ ਦਾ ਇਹ ਹਾਲ ਪੰਜਾਬ 'ਚ ਕਿਉਂ ਹੋਇਆ ਇਹ ਦੱਸ ਦਿਓ। ਜਿਹੜੇ ਥਰਮਲ ਪਲਾਂਟ ਚੱਲਦੇ ਨੇ ਉਹਨਾਂ ਦੇ ਪਲਾਂਟ ਸਮੇਂ-ਸਮੇਂ ਕਿਉਂ ਬੰਦ ਹੁੰਦੇ ਨੇ, ਇਹ ਕਾਰਨ ਦੱਸ ਦਿਓ। ਸੋ ਇਹ ਜਿਹੇ ਸਵਾਲਾਂ ਦੇ ਹਵਾਲੇ ਨਾਲ ਉਹਨਾਂ ਨੇ ਚੰਗੀ ਘੇਰਾਬੰਦੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਰਕਾਰ ਕੋਲ ਕੋਈ ਸਪਸ਼ਟ ਜਵਾਬ ਨਹੀਂ ਸੀਗਾ। ਬੇਸ਼ੱਕ ਮਤਲਬ ਉਹਦਾ ਜਵਾਬ, ਜਿਵੇਂ ਆਪਾਂ ਯੋਗਤਾ ਵਾਲੀ ਗੱਲ ਕੀਤੀ ਹੈ, ਉਸੇ ਤਰ੍ਹਾਂ ਉਹਨਾਂ ਨੇ ਤਲਖੀ ਦੇ ਨਾਲ ਕੁਝ ਹੋਰ ਸਵਾਲਾਂ ਦੇ ਜਵਾਬ ਵੀ, ਮੁੱਖ ਮੰਤਰੀ ਸਾਹਿਬ ਕੱਲ ਵੀ ਟੋਨ ਥੋੜੀ ਜੀ ਜਿਸ ਤਰ੍ਹਾਂ ਦੀ ਸੀਗੀ ਉਹੀ ਜੋ ਸੀਗੀ। ਸੋ ਪਰ ਸਪੀਕਰ ਸਾਹਿਬ ਵੀ ਕੱਲ ਤਲਖੀ ਵਾਲੇ ਮੋੜ ਸੀਗੇ। ਸੋ ਕੁੱਲ ਮਿਲਾ ਕੇ ਕੱਲ ਵੀ ਹਗਾਮੇ ਵਾਲਾ ਦਿਨ ਰਿਹਾ, ਰੋਲੇ ਰੱਪੇ ਵਾਲਾ ਦਿਨ ਰਿਹਾ, ਸਾਰਥਕ ਚਰਚਾ ਬਹੁਤ ਘੱਟ ਹੋਈ। ਬੇਸ਼ੱਕ ਕੁਝ ਸਵਾਲ ਜਿਹੜੇ ਤੈਅ ਸੀ ਉਹਨਾਂ ਦੇ ਜਵਾਬ ਜ਼ਰੂਰ ਮੰਤਰੀਆਂ ਨੇ ਦਿੱਤੇ, ਹੈਨਾ। ਸੋ ਪਰ ਇਹ ਸਾਰੇ ਦੇ ਵਿੱਚ ਇੱਕ ਕਹਾਣੀ, ਬੀਬੀ ਵਾਲੀ ਕਹਾਣੀ ਸਾਹਮਣੇ ਆਈ ਪ੍ਰਵੀਨ ਜੀ, ਕਿ ਇੱਕ ਬੀਬੀ ਜਿਹੜੀ ਜਦੋਂ ਪਠਾਨਕੋਟ ਦੇ ਖੇਤਰ ਦੇ ਵਿੱਚ ਗਏ ਸੀਗੇ ਮੁੱਖ ਮੰਤਰੀ ਸਾਹਿਬ, ਅਚਾਨਕ ਉਹਨਾਂ ਦੇ ਕਾਫਲੇ ਮੂਹਰੇ ਆ ਗਈ ਸੀ, ਤੇ ਉਹ ਬੀਬੀ ਨੇ ਦੱਸਿਆ ਜੀ ਕਿ ਮੇਰੇ ਘਰ ਨਾ ਬਿਜਲੀ ਆ ਨਾ ਕੁਛ ਆ, ਮੇਰੇ ਘਰ ਵਾਲਾ ਐ ਬਿਮਾਰ ਆ, ਕਿਡਨੀ ਦੀ ਆ ਹਾਲਤ ਆ, ਤੇ ਸਾਨੂੰ ਤਾਂ ਸਰਕਾਰ ਕੋਈ ਪੱਲਾ ਹੀ ਨਹੀਂ ਫੜਾਉਂਦੀ, ਅਸੀਂ ਵੀ ਤਾਂ ਗਰੀਬ ਆ, ਅਸੀਂ ਵੀ ਇਸੇ ਉਹਦੇ ਆ। ਤੇ ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਨੇ ਜਦੇ DC ਸਾਨੇ ਸਾਰੇ ਅਧਿਕਾਰੀਆਂ ਨੂੰ ਡਿਊਟੀ ਲਾਈ ਕਿ ਇਹਦੇ ਸਾਰੇ ਮਸਲੇ ਬੀਬੀ ਦੇ 24 ਘੰਟਿਆਂ 'ਚ ਹੱਲ ਕਰੋ। ਕਹਿੰਦੇ ਨਤੀਜਾ ਇਹ ਹੋਇਆ, ਮਤਲਬ ਅਸ਼ਵਨੀ ਸ਼ਰਮਾ ਹੋਰੀ ਇਹ ਗੱਲ ਰੱਖ ਰਹੇ ਸੀਗੇ ਉੱਥੇ ਸੈਸ਼ਨ ਦੇ ਵਿੱਚ, ਤੇ ਕਹਿੰਦੇ ਜੀ ਨਤੀਜਾ ਇਹ ਹੋਇਆ ਕਿ ਅਗਲੀ ਵਾਰ ਜਦੋਂ ਮੁੱਖ ਮੰਤਰੀ ਸਾਹਿਬ ਗਏ ਤਾਂ ਉਹਦੇ ਬਿਮਾਰ ਘਰ ਵਾਲੇ ਸਣੇ ਉਹ ਬੀਬੀ ਨੂੰ ਸਾਰਾ ਦਿਨ ਥਾਣੇ ਬਿਠਾਈ ਰੱਖਿਆ, ਕਿ ਫਿਰ ਨਾ ਮੁੱਖ ਮੰਤਰੀ ਦੇ ਮੂਹਰੇ ਆ ਜਾਵੇ। ਕਹਿੰਦੀ ਮਸਲਾ ਕੀ ਹੱਲ ਕਰਨਾ ਸੀ, ਹੁਣ ਤਾਂ ਬਿਨਾਂ ਜੁਰਮ ਦੇ ਥਾਣੇ ਨੂੰ ਪੁੱਛੀ ਜਾਵੇ ਜੀ ਮੇਰਾ ਕਸੂਰ ਕੀ ਆ, ਕਿਆ ਕਰਦੀ ਆ ਤੁਹਾਡੀ ਸਰਕਾਰ। ਸੋ ਇਹੋ ਜਿਹੇ ਸਵਾਲਾਂ ਦਾ ਸਾਹਮਣਾ ਕੱਲ ਕਰਨਾ ਪਿਆ। ਕਾਫੀ ਪਹਿਲੂ ਸੀਗੇ। ਬੇਸ਼ੱਕ ਮੁੱਖ ਮੰਤਰੀ ਸਾਹਿਬ ਨੇ ਕੱਲ ਆਪਣੀ ਗੱਲ ਰੱਖਦਿਆਂ ਹੋਇਆਂ ਵਿਧਾਨ ਸਭਾ ਦੇ ਵਿੱਚ ਚੋਣ ਮਨੋਰਥ ਪੱਤਰ ਨੂੰ ਕਾਨੂੰਨੀ ਦਸਤਾਵੇਜ਼ ਬਣਾਉਣ ਦੀ ਗੱਲ ਵੀ ਕੀਤੀ, ਜਿਹੜੀ ਗੱਲ ਲੰਮੇ ਸਮੇਂ ਤੋਂ ਮੰਗ ਚੱਲੀ ਆਉਂਦੀ ਆ। ਸੋ ਇਹ ਸਾਰੇ ਦੇ ਵਿਚਾਲੇ ਇੱਕ ਟਵੀਟ ਕੱਲ ਚਰਚਾ 'ਚ ਰਿਹਾ ਪ੍ਰਵੀਨ ਜੀ। ਠੀਕ ਹੈ ਜੀ। ਮੁੱਖ ਮੰਤਰੀ ਹੋਰਾਂ ਨੇ ਜਿਵੇਂ ਨਵਜੋਤ ਸਿੱਧੂ ਨੂੰ ਘੇਰਿਆ ਸੀ ਪੰਜਾਬ ਦੀ ਵਿਧਾਨ ਸਭਾ 'ਚ, ਕਿ ਨਵਜੋਤ ਸਿੱਧੂ ਬਿਨਾਂ ਡਰਾਈਵਰ ਵਾਲੀ ਟ੍ਰੇਨ ਆ, ਪਤਾ ਨਹੀਂ ਕਿੱਧਰ ਨੂੰ ਤੁਰ ਪੈਂਦੀ ਹੈ, ਕੀ ਕਰਦੀ ਆ। ਉਹਨਾਂ ਨੇ ਟਵੀਟ ਕੀਤਾ, ਕਹਿੰਦੇ ਜੀ ਮੈਨੂੰ ਮਿਲੇ ਸੀ ਤੁਹਾਡੇ ਅੱਜ ਵਾਲੇ ਮੁੱਖ ਮੰਤਰੀ, ਮੈਂ ਕਹਿੰਦਾ ਜੇ ਲੋੜ ਪਈ ਥਾਂ ਵੀ ਦੱਸ ਦੂੰ, ਤਰੀਕ ਵੀ ਦੱਸ ਦੂੰ, ਸਮਾਂ ਵੀ ਦੱਸ ਦੂੰ, ਤੇ ਮੈਨੂੰ ਕਹਿੰਦੇ ਸੀ ਕਿ ਜਾਂ ਤਾਂ ਮੈਨੂੰ ਕਾਂਗਰਸ 'ਚ ਲੈ ਜਾਓ ਤੇ ਮੈਂ ਤੁਹਾਡਾ ਡਿਪਟੀ ਬਣ ਕੇ ਕੰਮ ਕਰਨ ਲਈ ਤਿਆਰ ਹਾਂ, ਤੇ ਜੇ ਤੁਸੀਂ ਆਪ 'ਚ ਆ ਰਹੇ ਹੋ ਤਾਂ ਮੈਂ ਤੁਹਾਡਾ ਉੱਥੇ ਵੀ ਡਿਪਟੀ ਬਣ ਕੇ ਕੰਮ ਕਰਨ ਲਈ ਤਿਆਰ ਹਾਂ। ਸੋ ਹੁਣ ਇਹਦੇ ਕੀ ਮਾਇਨੇ ਨੇ ਜੀ, ਕੀ ਅਰਥ ਨੇ ਇਹਦੇ, ਕੀ ਇਹ ਉਸ ਸਮੇਂ ਦੀ ਗੱਲਬਾਤ ਹੈ ਜਦੋਂ ਲੱਗ ਰਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਮੁੱਖ ਮੰਤਰੀ ਤੇ ਉਮੀਦਵਾਰ ਨਹੀਂ ਬਣਾਇਆ ਜਾ ਰਿਹਾ, ਭਗਵੰਤ ਮਾਨ ਹੋਰੀ ਨਾਰਾਜ਼ ਹੋ ਕੇ ਘਰੇ ਚਲੇ ਗਏ ਸੀ, ਜਾਂ ਉਹ ਤੋਂ ਪਹਿਲਾਂ ਅੱਗੇ ਪਿੱਛੇ ਦੀ ਗੱਲ ਆ, ਜਾਂ ਇਹ ਹਵਾ 'ਚ ਕੀਤੀ ਗੱਲ ਆ ਨਵਜੋਤ ਸਿੱਧੂ ਵੱਲੋਂ। ਪਰ ਨਵਜੋਤ ਸਿੱਧੂ ਦੇ ਇਸ ਟਵੀਟ ਨੇ ਔਰ ਇੱਕ ਇੰਟਰਵਿਊ ਦੇ ਉਸ ਪਾਰਟ ਨੇ ਚਰਚਾ ਲਿਆ ਦਿੱਤੀ ਆ ਦੁਬਾਰਾ, ਕਿ ਇਹ ਸਾਰਾ ਕੁਝ ਅੰਦਰ ਖਾਤੇ ਕੀ ਕਾਫੀ ਕੁਝ ਚੱਲਦਾ ਹੈ। ਜੇਕਰ ਇੱਕ ਦੂਜੇ ਤੇ ਉਂਗਲੀ ਚੱਕੋਗੇ ਤਾਂ ਖਾਸੇ ਰਾਜ ਖੁੱਲਣਗੇ, ਕੀ ਉਹਦੇ ਵੱਲ ਨੂੰ ਇਸ਼ਾਰਾ ਕੀਤਾ ਨਵਜੋਤ ਸਿੱਧੂ ਨੇ। ਸੋ ਇਸ ਲਈ ਇਹ ਕਾਫੀ ਕੁਝ ਵੱਧਦਾ ਜਾ ਰਿਹਾ ਖਲਾਰਾ। ਪਰ
ਇਹੀ ਸਮਝ ਨਹੀਂ ਆ ਰਿਹਾ ਪ੍ਰਵੀਨ ਜੀ ਪਿਛਲੇ 3-4 ਦਿਨਾਂ ਤੋਂ, ਜਿੱਦਣ ਦਾ ਪੰਜਾਬ ਵਿਧਾਨ ਸਭਾ ਸੈਸ਼ਨ ਸ਼ੁਰੂ ਹੋਇਆ, ਕਿ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੈ ਜਾਂ ਕੋਈ ਰਾਜਨੀਤਿਕ ਖਾੜਾ ਹੈ। ਸੋ ਇਸ ਤਰ੍ਹਾਂ ਦੀ ਰਾਜਨੀਤਿਕ ਸਟੇਜ, ਉਸ ਤਰ੍ਹਾਂ ਦੀ ਭਾਸ਼ਾ, ਉਸ ਤਰ੍ਹਾਂ ਦੀ ਸ਼ੈਲੀ ਬਣ ਗਈ ਜਿਹੜੀ ਪੰਜਾਬ ਵਿਧਾਨ ਸਭਾ ਦੀ ਸ਼ੈਲੀ ਨਹੀਂ। ਜੀ ਬਿਲਕੁਲ। ਤੇ ਦੂਜੇ ਪਾਸੇ ਕਿਸਾਨਾਂ ਦੀ ਗੱਲ ਕਰੀਏ ਸ਼ਰਮਾ ਜੀ, ਕਿਸਾਨ ਕਹਿੰਦੇ ਗ੍ਰਿਫਤਾਰੀਆਂ ਪਾਈਆਂ, ਪਰ ਦੂਜੇ ਸਰਕਾਰ ਕਹਿ ਰਹੀ ਹੈ ਕਿ ਜੰਤਰ ਮੰਤਰ ਕੋਈ ਪਹੁੰਚੇ ਨਹੀਂ ਜੀ। ਪ੍ਰਵੀਨ ਜੀ, ਕਿਸਾਨ ਅੰਦੋਲਨ 2 ਦੇ ਹਵਾਲੇ ਨਾਲ ਜਿਹੜੀਆਂ ਜਥੇਬੰਦੀਆਂ ਅੰਦੋਲਨ 2 ਦੀ ਅਗਵਾਈ ਕਰ ਰਹੀਆਂ, ਜਿਹੜੀਆਂ ਕਹਿੰਦੀ ਸੀ ਕਿ ਅਸੀਂ 6 ਮਾਰਚ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ, ਤੇ ਉਹ ਵੀ ਬਿਨਾਂ ਟਰੈਕਟਰ ਟਰਾਲੀਆਂ ਤੋਂ ਦੇਸ਼ ਭਰ ਦੇ ਕਿਸਾਨ ਦਿੱਲੀ ਆਉਣਗੇ, ਜੰਤਰ ਮੰਤਰ ਤੇ ਵੱਡਾ ਮਾਰਚ ਹੋਏਗਾ, ਵੱਡਾ ਧਰਨਾ ਹੋਏਗਾ, ਵੱਡੀ ਰੈਲੀ ਹੋਏਗੀ। ਪਰ ਪੰਜਾਬ ਤੇ ਹਰਿਆਣਾ ਦੇ ਕਿਸਾਨ ਆਪਣੇ ਆਪਣੇ ਬਾਰਡਰਾਂ ਦੇ ਉੱਤੇ ਜਾਂ ਆਪਣੇ ਆਪਣੇ ਧਰਨਿਆਂ ਤੇ ਟਿਕੇ ਰਹਿਣਗੇ। ਸੋ ਉਸ ਨਾਤੇ ਕੱਲ ਸ਼ੰਭੂ ਬਾਰਡਰ ਵੱਡਾ ਕੱਟ ਸੀਗਾ, ਖਨੌਰੀ ਵੱਡਾ ਕੱਟ ਸੀਗਾ, ਡੱਬ ਵਾਲੀ ਵਾਲੇ ਪਾਸੇ ਵੀ ਕਿਸਾਨ ਦੇਖੇ ਗਏ। ਤੇ ਇੱਧਰ ਪੰਧੇਰ ਹੋਰੀ ਕਹਿੰਦੇ ਜੀ ਕਿ ਦਿੱਲੀ ਜਿਹੜੀਆਂ ਧਿਰਾਂ ਆ ਰਹੀਆਂ ਸੀਗੀਆਂ, ਚਾਹੇ ਉਹ MP ਤੋਂ ਚੱਲੀਆਂ ਸੀ, ਚਾਹੇ ਉਹ ਰਾਜਸਥਾਨ ਤੋਂ ਚੱਲੀਆਂ ਸੀ, ਚਾਹੇ UP ਤੋਂ ਚੱਲੀਆਂ ਸੀ, ਚਾਹੇ ਮੱਧ ਪ੍ਰਦੇਸ਼ ਤੋਂ ਚੱਲੀਆਂ ਸੀ, ਹੋਰ ਵੱਖ-ਵੱਖ ਸੂਬਿਆਂ ਤੋਂ ਜਿਹੜੇ, ਚਾਹੇ ਬਿਹਾਰ ਤੋਂ ਚੱਲੇ ਸੀ, ਕਿ ਉਹਨਾਂ ਨੂੰ ਪਹੁੰਚਣ ਨਹੀਂ ਦਿੱਤਾ ਗਿਆ ਜੀ, ਰੋਕ ਲਿਆ ਗਿਆ। ਉਹਦੇ ਬਾਵਜੂਦ ਵੀ ਕਹਿੰਦੇ ਕੁਝ ਜੱਥੇ ਸਾਡੇ ਜੰਤਰ ਮੰਤਰ ਪਹੁੰਚਣ 'ਚ ਕਾਮਯਾਬ ਹੋ ਗਏ। ਤੇ ਕਹਿੰਦੇ ਰਾਹ ਦੇ ਵਿੱਚ 130 ਨੂੰ ਡਿਟੇਨ ਕਰ ਲਿਆ ਜੀ, ਗੱਡੀਆਂ ਚੈੱਕ ਕੀਤੀਆਂ ਜੀ, ਰੇਲ ਗੱਡੀਆਂ ਚੈੱਕ ਕੀਤੀਆਂ ਜੀ, ਕਾਰਾਂ ਚੈੱਕ ਕੀਤੀਆਂ ਜੀ, ਬੱਸ ਅੱਡਿਆਂ ਤੇ। ਔਰ ਦਿੱਲੀ ਦੇ ਵਿੱਚ ਕੱਲ ਪ੍ਰਵੀਨ ਜੀ ਟ੍ਰੈਫਿਕ ਲਗਭਗ ਪੂਰਾ ਦਿਨ ਆਮ ਨਾਲੋਂ ਦੁੱਗਣੀ ਤਰੀਕੇ ਨਾਲ ਜਾਮ ਰਿਹਾ। ਖਾਸ ਕਰ ਉੱਤਰੀ ਭਾਰਤ ਵਾਲੇ ਪਾਸਿਓਂ ਜਿਹੜੇ ਰਾਹ ਦਿੱਲੀ 'ਚ ਦਾਖਲ ਹੁੰਦੇ ਸੀ, ਚਾਹੇ ਉਹ UP ਵਾਲੇ ਹੋਣ, ਚਾਹੇ ਉਹ ਰਾਜਸਥਾਨ ਵਾਲੇ ਪਾਸਿਓਂ ਹੋਣ, ਚਾਹੇ ਉਹ ਹਰਿਆਣੇ ਵਾਲੇ ਤੇ ਪੰਜਾਬ ਵਾਲੇ ਰਾਹਾਂ ਵਾਲੇ ਪਾਸਿਓਂ ਹੋਣ। ਸੋ ਨਾਕਾਬੰਦੀ ਵੱਡੀ ਸੀ, ਕੱਲੀ ਕੱਲੀ ਗੱਡੀ ਤੇ ਨਜ਼ਰ ਸੀ, ਉਹਨਾਂ 'ਚ ਬੰਦੇ ਕੌਣ ਨੇ, ਕਿੱਥੋਂ ਆ ਰਹੇ ਨੇ, ਬੱਸ ਅੱਡਿਆਂ ਤੇ ਸ਼ਹਿਰ ਦੇ ਅੰਦਰ ਵੱਡੀ ਨਾਕਾਬੰਦੀ, ਖਾਸ ਕਰ ਜੰਤਰ ਮੰਤਰ ਵਾਲੇ ਖੇਤਰ ਦੇ ਵਿੱਚ ਤਾਂ। ਸੋ ਪੂਰਾ ਦਿਨ ਪੁਲਿਸ ਤੈਨਾਤੀ ਰਹੀ ਤੇ ਅਪਡੇਟ ਉਹ ਲੈਂਦੇ ਰਹੇ। ਤੇ ਇਸ ਵਿਚਾਲੇ ਅਚਾਨਕ ਕਹਿੰਦੇ 10:30-11 ਵਜੇ ਉਹ ਹੱਲਾ ਮਚ ਗਿਆ ਜੰਤਰ ਮੰਤਰ ਤੇ ਸਾਰੇ ਉੱਠ ਕੇ ਜਿਹੜੇ ਕੁਰਸੀਆਂ ਤੇ ਵੀ ਬੈਠੇ ਸੀ, ਉਹ ਵੀ ਬੀਬੀਆਂ ਵੀ ਸਾਰੀਆਂ ਪੁਲਿਸ ਵਾਲੀਆਂ, ਉਹ ਭੱਜ ਨੱਠ ਹੋ ਗਈ ਕਿ ਲੈ ਵੀ ਸ਼ਾਇਦ ਕਿਸਾਨ ਆ ਗਏ। ਬਾਅਦ ਚੋਂ ਪਤਾ ਲੱਗਿਆ ਕਿ ਕੋਈ ਨੌਜਵਾਨਾਂ ਦਾ ਜੱਥਾ ਸੀ, ਉਹ ਆਪਣੀਆਂ ਮੰਗਾਂ ਲੈ ਕੇ ਆਇਆ ਸੀ, ਤੇ ਫਿਰ ਉਹਨੂੰ ਕਿਹਾ ਵੀ ਜਾਂ ਤਾਂ ਤੁਹਾਡੀ ਗ੍ਰਿਫਤਾਰੀ ਹੋਊਗੀ, ਅੱਜ ਇੱਥੇ ਧਾਰਾ 144 ਲੱਗੀ ਆ, ਤੁਸੀਂ ਆ ਨਹੀਂ ਸਕਦੇ। ਉਹ ਵਿਚਾਰੇ ਸੰਕੇਤਕ ਆਪਣੇ ਨਾਰੇ ਨੂਰੇ ਮਾਰ ਕੇ ਉੱਥੋਂ ਹੀ ਮੁੜ ਗਏ। ਸੋ ਉਹ ਤੋਂ ਬਾਅਦ ਫਿਰ ਟਿਕਟ ਕਾ ਹੋਇਆ 1:30 ਵਜੇ, ਫਿਰ ਪੁਲਿਸ ਵਾਲੇ ਰੋਟੀ ਮਿਲ ਗਈ ਕਿ ਹੁਣ ਨਹੀਂ ਕੋਈ ਆਉਂਦਾ। ਹੁਣ ਦਿੱਲੀ ਪੁਲਿਸ ਤੇ ਕੇਂਦਰ ਸਰਕਾਰ, ਉਹਨਾਂ ਦੇ ਇਹ ਦਾਅਵੇ ਨੇ ਕਿ ਕੋਈ ਵੀ ਕਿਸਾਨ ਕੱਲ ਜੰਤਰ ਮੰਤਰ ਨਹੀਂ ਪਹੁੰਚਿਆ ਜਾਂ ਅਸੀਂ ਪਹੁੰਚਣ ਨਹੀਂ ਦਿੱਤਾ। ਠੀਕ ਹੈ। ਇੱਧਰ ਪੰਧੇਰ ਹੋਰੀ ਕਹਿੰਦੇ ਕਿ ਰਾਹ 'ਚ ਚੱਕ ਲਏ, ਘਰਾਂ 'ਚ ਉਹਨਾਂ ਨੂੰ ਡੱਕ ਲਿਆ, ਸੂਬਿਆਂ 'ਚੋਂ ਨਹੀਂ ਨਿਕਲਣ ਦਿੱਤਾ, ਜਿਹੜੇ ਟ੍ਰੇਨਾਂ ਬੱਸਾਂ 'ਚ ਚੜ੍ਹੇ ਆਏ ਉਹਨਾਂ ਨੂੰ ਡਿਟੇਨ ਕਰ ਲਿਆ, ਉਹਨਾਂ ਨੂੰ ਤੁਸੀਂ ਰਾਹ 'ਚ ਚੁੱਕ ਲਿਆ। ਤੇ ਜੰਤਰ ਮੰਤਰ ਜਿਹੜਾ ਰੋਸ ਪ੍ਰਗਟਾਉਣ ਦਾ ਇੱਕ ਥਾਂ ਹੈ, ਉੱਥੇ ਵੀ ਧਾਰਾ 144 ਲਾ ਕੇ ਹਜ਼ਾਰਾਂ ਦੀ ਗਿਣਤੀ 'ਚ ਪੁਲਿਸ ਫੋਰਸ ਲਾਤੀ। ਸੋ ਇਸ ਲਈ ਕਹਿੰਦੇ ਸਰਕਾਰ ਆਪ ਕਹਿੰਦੀ ਸੀ ਕਿ ਟਰੈਕਟਰ ਟਰਾਲੀਆਂ ਤੇ ਨਹੀਂ ਆਉਣਾ, ਮਾਨਯੋਗ ਅਦਾਲਤ ਨੇ ਵੀ ਕਿਹਾ ਹੁਣ ਤਾਂ ਅਸੀਂ ਪੈਦਲ ਦਿੱਲੀ 'ਚ ਆਉਣ ਦਾ ਐਲਾਨ ਕੀਤਾ ਸੀ ਕਿ ਕਾਰਾਂ ਗੱਡੀਆਂ ਅਸੀਂ ਆਪਣੀਆਂ ਉੱਥੇ ਛੱਡ ਕੇ ਟ੍ਰੇਨਾਂ ਰਾਹੀਂ ਬੱਸਾਂ ਰਾਹੀਂ ਆਵਾਂਗੇ, ਪੈਦਲ ਪਹੁੰਚਾਂਗੇ, ਸਾਨੂੰ ਤਾਂ ਉੱਥੇ ਵੀ ਨਹੀਂ ਆਉਣ ਦੇ ਰਹੇ। ਸੋ ਇਹ ਸਰਕਾਰ ਦਾ ਵਤੀਰਾ ਕਹਿੰਦੇ ਉਜਾਗਰ ਹੋ ਗਿਆ। ਹੁਣ ਅਸੀਂ 10 ਮਾਰਚ ਨੂੰ 12 ਤੋਂ 4 ਵਜੇ ਤੱਕ ਰੇਲਾਂ ਰੋਕਣੀਆਂ ਨੇ। ਉਸ ਦਿਨ ਅਸੀਂ ਆਪਣਾ ਵੱਡਾ ਐਲਾਨ ਅਗਲਾ ਕਰਾਂਗੇ ਕਿ ਸਾਡਾ ਅਗਲਾ ਫੈਸਲਾ ਕੀ ਹੋਊਗਾ। ਹੁਣ ਸਾਰਿਆਂ ਦੀ ਟੇਕ 10 ਤਰੀਕ ਤੇ ਹੈ, ਜਦੋਂ ਕਿ 14 ਤਰੀਕ ਨੂੰ SKM ਨੇ ਵੀ ਦਿੱਲੀ ਜਾਣ ਦਾ ਫੈਸਲਾ ਕੀਤਾ। ਆਪਾਂ ਪਹਿਲਾਂ ਹੀ ਗੱਲ ਕਰ ਰਹੇ ਸੀ ਕਿ ਕੀ SKM ਨੂੰ ਵੀ ਦਿੱਲੀ ਜਾਣ ਦਿੱਤਾ ਜਾਊਗਾ ਜਾਂ ਨਹੀਂ, ਜਾਂ ਉਹ ਕੋਈ ਤਾਲਮੇਲ ਕਰਕੇ ਜਾਣਗੇ, ਕੋਈ ਸੈਟਿੰਗ ਕਰਕੇ ਜਾਣਗੇ ਕਿ ਸਾਨੂੰ ਆਉਣ ਦਿਓ। ਸੋ ਇਹ ਵੀ ਇੱਕ ਪਹਿਲੂ ਹੈਗਾ। ਸੋ ਇੱਧਰ ਦੂਸਰੇ ਪਾਸੇ ਇਹਨਾਂ ਜਥੇਬੰਦੀਆਂ ਤੇ ਵੀ ਹੈ ਕਿ ਕੀ ਇਹ ਸਾਰਾ ਕੁਝ ਸਾਫ਼ ਕਰਨ ਦੇ ਤਾਂ ਲੱਗੇ ਕਿ ਪਿਛਲੇ ਅੰਦੋਲਨ ਦਾ ਸਾਰਾ ਨੈਰੇਟਿਵ ਧੋ ਦਿੱਤਾ ਜਾਵੇ। ਇਹ ਵੀ ਕੋਈ ਸਾਠਗਾਂਠ ਵਾਲਾ ਪਹਿਲੂ ਤਾਂ ਨਹੀਂਗਾ। ਹੁਣ ਕਿਹਦੀ ਸਾਠਗਾਂਠ ਹੈ, ਕਿਹਦੀ ਨਹੀਂ ਹੈ, ਕਿਹੜਾ ਰਾਜਨੀਤੀ ਦਾ ਸ਼ਿਕਾਰ ਹੈ ਤੇ ਕਿਹੜਾ ਸਰਕਾਰ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੈ, ਇਹ ਲੋਕ ਤੇ ਮੀਡੀਆ ਸਮਝਣ ਦੀ ਕੋਸ਼ਿਸ਼ ਕਰ ਰਿਹਾ। ਪਰ ਇਹਦੇ ਵਿੱਚ ਕੁਝ ਦਾਲ ਚ ਕਾਲਾ ਜ਼ਰੂਰ ਹੈ ਪ੍ਰਵੀਨ ਜੀ। ਇਸ ਵਾਰ ਜਿਹੜਾ ਕਿਤੇ ਨਾ ਕਿਤੇ ਕਿਸਾਨੀ ਅੰਦੋਲਨ ਦਾ ਜੋ ਮਿਆਰ ਸੀ, ਜੋ ਉਹਦਾ ਉਭਾਰ ਸੀ, ਜੋ ਉਹਦਾ ਸਥਾਨ ਸੀ, ਰੁਤਬਾ ਸੀ, ਕਿਤੇ ਉਹਨੂੰ ਮਿੱਟੀ ਚ ਪਲੀਤ ਕਰਨ ਦਾ, ਉਹਨੂੰ ਢਹਿ ਢੇਰੀ ਕਰਨ ਦੀ ਕਵਾਇਦ ਤਾਂ ਨਹੀਂ ਸਰਕਾਰ ਦੀ, ਉਹਦੇ ਵਿੱਚੋਂ ਕਾਮਯਾਬ ਤਾਂ ਨਹੀਂ ਹੁੰਦੀ ਜਾ ਰਹੀ। ਇਹਦੇ ਉੱਤੇ ਵੀ ਮੰਥਨ ਜਾਰੀ ਹੈ ਲਗਾਤਾਰ। ਜੀ। ਤੇ ਸ਼ਰਮਾ ਜੀ, ਰੂਸ ਘੁੰਮਣ ਗਏ ਪੰਜਾਬ ਹਰਿਆਣਾ ਦੇ 9 ਨੌਜਵਾਨਾਂ ਨੂੰ ਕਹਿੰਦੇ ਜ਼ਬਰਦਸਤੀ ਯੂਕਰੇਨ ਜੰਗ ਦੇ ਵਿੱਚ ਉਤਾਰ ਦਿੱਤਾ ਜੀ। ਇਹ ਪ੍ਰਵੀਨ ਜੀ 2-3 ਦਿਨਾਂ ਤੋਂ ਖਬਰ ਚਰਚਾ ਚ ਸੀਗੀ, ਪਰ ਪੂਰੇ ਰੂਪ ਦੇ ਵਿੱਚ ਸਾਹਮਣੇ ਨਹੀਂ ਆ ਪਾ ਰਹੀ ਸੀ। ਸੋ ਪਰ ਕੱਲ ਪੰਜਾਬ ਦੇ ਪਠਾਨਕੋਟ ਖੇਤਰ ਦੇ ਗੁਰਦਾਸਪੁਰ ਖੇਤਰ ਦੇ ਦਿਨਾਨਗਰ ਤੋਂ ਪਰਿਵਾਰ ਸਾਹਮਣੇ ਆਏ, ਭੈਣ, ਮਾਂ ਇੱਕ ਨੌਜਵਾਨ ਦੀ ਸਾਹਮਣੇ ਆਈ, ਤੇ ਉਧਰੋਂ ਕੁਝ ਵੀਡੀਓ, ਕੁਝ ਫੋਟੋਆਂ ਸਾਹਮਣੇ ਆਈਆਂ। ਸੋ ਉਸ ਹਵਾਲੇ ਨਾਲ ਇਹ ਖਬਰ ਫਿਰ ਪੁਖਤਾ ਰੂਪ ਸਾਹਮਣੇ ਆਈ ਕਿ ਬਿਲਕੁਲ ਰੂਸ ਦੇ ਵਿੱਚ 10 ਤੋਂ ਵੱਧ ਨੌਜਵਾਨ ਸੀਗੇ, ਜਿਨ੍ਹਾਂ ਚ 9 ਤਾਂ ਪੰਜਾਬ ਤੇ ਹਰਿਆਣਾ ਦੇ ਹੀ ਨੇ। ਉਹ 9 ਨੌਜਵਾਨ ਕਹਿੰਦੇ ਜੀ ਟੂਰਿਸਟ ਵੀਜ਼ਾ ਤੇ ਗਏ ਸੀ
ਹੈ ਤਾਂ ਏਜੰਟੀ ਦਾ ਸ਼ਿਕਾਰੇ ਨੇ। ਕਹਿਣ ਨੂੰ ਹੈ ਕਿ ਘੁੰਮਣ ਗਏ ਸੀ, ਅਸਲ 'ਚ ਟੂਰਿਸਟ ਵੀਜ਼ੇ ਰਾਹੀਂ ਸੈਟਿੰਗ ਦੇ ਹਵਾਲੇ ਨਾਲੇ, ਕਿਉਂਕਿ 10-10 ਲੱਖ 14-14 ਲੱਖ ਟੂਰਿਸਟ ਵੀਜ਼ਿਆਂ ਤੇ ਨਹੀਂ ਲੱਗਦਾ। ਸੋ ਇਸ ਲਈ ਉਸ ਤਰੀਕੇ ਨਾਲ ਤੇ ਅਚਾਨਕ ਉਹਨਾਂ ਨੂੰ ਕਹਿੰਦੇ ਏਜੰਟ ਉੱਥੇ ਛੱਡ ਕੇ ਫਰਾਰ ਹੋ ਗਿਆ ਤੇ ਉਹ ਪੁਲਿਸ ਦੀ ਗਿਰਫਤ 'ਚ ਆ ਗਏ ਤੇ ਪੁਲਿਸ ਨੇ ਇਹਨਾਂ ਨੂੰ ਰੂਸ ਦੀ ਫੌਜ ਦੇ ਹਵਾਲੇ ਕਰਤਾ ਪ੍ਰਵੀਨ ਜੀ। ਤੇ ਇਹ ਨੌਜਵਾਨਾਂ ਨੇ ਆਪਣੀ ਵੀਡੀਓ ਦੇ ਰਾਹੀਂ ਆਪਣੇ ਪਰਿਵਾਰ ਨੂੰ ਦੱਸਿਆ ਤੇ ਹੁਣ ਸਰਕਾਰਾਂ ਤੱਕ ਪਹੁੰਚ ਕੀਤੀ ਜਾ ਰਹੀ ਆ ਕਿ ਆਹ ਨੌਜਵਾਨ ਭਾਈ ਦੱਸ ਰਹੇ ਨੇ ਕਿ ਅਸੀਂ ਉੱਥੇ ਰੂਸ ਜਦੋਂ ਪੁਲਿਸ ਨੇ ਫੜ ਲਿਆ, ਸਾਨੂੰ ਜਬਰੀ ਫੌਜ ਦੇ ਹਵਾਲੇ ਕਰਤਾ। ਫੌਜ ਨੇ ਸਾਨੂੰ ਧਮਕੀ ਦਿੱਤੀ ਕਿ ਜਾਂ ਤਾਂ ਫੌਜ 'ਚ ਭਰਤੀ ਹੋ ਜਾਓ, ਨਹੀਂ ਫਿਰ 10 ਸਾਲ ਦੀ ਜੇਲ੍ਹ ਲਈ ਤਿਆਰ ਰਹੋ। ਕਹਿੰਦੇ ਅਸੀਂ ਜੇਲ੍ਹ ਦੀ ਬਜਾਏ ਫੌਜ ਚੁਣਨਾ ਹੀ ਠੀਕ ਸਮਝਿਆ ਕਿ ਜਾਨ ਤਾਂ ਬਚੂਗੀ। ਸੋ ਸਾਨੂੰ ਲੱਗਿਆ ਕਿ ਸ਼ਾਇਦ ਰੁਜ਼ਗਾਰ ਵੀ ਮਿਲ ਗਿਆ, ਪਰ ਸਾਨੂੰ ਉੱਥੋਂ ਜਦੇ ਯੂਕਰੇਨ ਬਾਰਡਰਾਂ ਤੇ ਧੱਕ ਦਿੱਤਾ ਗਿਆ ਕਿ ਲੜੋ ਲੜਾਈ। ਠੀਕ ਹੈ। ਸੋ ਜਿਹੜਾ ਬੱਚਾ ਕੋਈ ਟ੍ਰੇਨਿੰਗ ਨਹੀਂ, ਕੋਈ ਕੁਛ ਨਹੀਂ, ਉਸ ਨੂੰ ਤੁਸੀਂ ਇਸ ਤਰ੍ਹਾਂ ਮੌਤ ਦੇ ਮੂੰਹ 'ਚ ਧੱਕ ਰਹੇ ਹੋ। ਤੇ ਫਿਰ ਖਬਰ ਤਾਂ ਇੱਕ ਇਹ ਵੀ ਆਈ ਹੈ ਕਿ ਇੱਕ ਭਾਰਤੀ ਮਾਰਿਆ ਵੀ ਗਿਆ ਇਸ ਦੇ ਵਿੱਚ। ਪਤਾ ਲੱਗ ਰਿਹਾ ਕਿ ਨੌਕਰੀਆਂ ਨੇ ਰੂਸੀ ਫੌਜ ਸ਼ਾਮਲ ਕੀਤਾ ਗਿਆ। ਭਾਰਤੀ ਨਾਗਰਿਕ ਮੁਹੰਮਦ ਅਫਸਾਨ ਯੂਕਰੇਨ ਦੇ ਵਿੱਚ ਖਿਲਾਫ ਹੋਈ ਜੰਗ ਦੇ ਦੌਰਾਨ ਮਾਰਿਆ ਗਿਆ। ਸੋ ਕਹਿੰਦੇ ਭਾਰਤੀ ਸਫਾਰਤਖਾਨੇ ਨੂੰ ਇਹਦੀ ਜਾਣਕਾਰੀ ਦੇ ਦਿੱਤੀ ਗਈ ਆ ਤੇ ਅਫਸਾਨ ਦੇ ਪਰਿਵਾਰ ਦੇ ਰੂਸੀ ਅਧਿਕਾਰੀਆਂ ਦਾ ਸੰਪਰਕ ਐਮਬੈਸੀ ਵੱਲੋਂ ਕਰਵਾਇਆ ਜਾ ਰਿਹਾ। ਸੋ ਐਮਬੈਸੀ ਦੇ ਹਵਾਲੇ ਨਾਲ ਇਹ ਮਤਲਬ ਕਿ ਕੀ ਉਸ ਨੂੰ ਭਾਰਤ ਲਿਆਂਦਾ ਜਾਊਗਾ, ਇਹਦੀ ਹੁਣ ਕੋਸ਼ਿਸ਼ਾਂ ਜਾਰੀ ਨੇ। ਪਰ ਇਹਦੇ ਨਾਲ ਉਹਨਾਂ ਪਰਿਵਾਰਾਂ ਦੇ ਲਈ ਹੋਰ ਫਿਕਰ ਵੱਧ ਗਿਆ ਜੀ। ਦੀਨਾਨਗਰ ਦਾ ਪਰਿਵਾਰ ਆ ਜਿਹੜਾ ਸਾਹਮਣੇ ਆਇਆ, ਦੀਨਾਨਗਰ ਦਾ ਪਿੰਡ ਆ ਅਵਾਖਾਂਬਾ, ਉੱਥੇ ਦੀ ਬੀਬੀ ਨਵਦੀਪ ਕੌਰ ਨੇ ਦੱਸਿਆ ਕਿ ਉਹਦਾ ਭਰਾ ਰਵਨੀਤ ਸਿੰਘ ਆ ਜਿਹੜਾ, ਉਹ 4 ਮਹੀਨੇ ਪਹਿਲਾਂ ਇੱਕ ਏਜੰਟ ਰਾਹੀਂ ਸੈਲਾਨੀ ਟੂਰਿਸਟ ਵੀਜ਼ੇ ਤੇ ਰੂਸ ਗਿਆ ਸੀਗਾ। ਰਵਨੀਤ ਉੱਥੇ ਕਹਿੰਦੇ ਕਿ ਦੀਨਾਨਗਰ ਦਾ ਪਿੰਡ ਹੈ ਜੰਡਿਆਏ ਦੇ ਇੱਕ ਹੋਰ ਨੌਜਵਾਨ ਨਾਲ ਗਿਆ ਸੀਗਾ। ਸੋ ਦੋਵੇਂ ਮੁੰਡੇ ਅਵਾਖਾਂ ਤੇ ਜੰਡਿਆਏ ਦੇ, ਇਹ ਉੱਥੇ ਕਹਿੰਦੇ ਵਿਕਰਮ ਸਿੰਘ ਤੇ ਇਹ ਮੁੰਡਾ ਜਿਹੜਾ ਏਜੰਟ ਰਾਹੀਂ ਗਿਆ ਸੀਗਾ ਰਵਨੀਤ ਸਿੰਘ, ਇਹ ਨੇ। ਤੇ ਇਸੇ ਤਰ੍ਹਾਂ ਹਰਿਆਣਾ ਦੇ ਮੁੰਡੇ ਨੇ ਤੇ ਇਹ ਕੁੱਲ 9 ਤੋਂ ਵੱਧ ਮੁੰਡੇ ਨੇ ਜਿਹੜੇ ਹੁਣ ਜਿਨ੍ਹਾਂ ਦੀ ਵੀਡੀਓ ਸਾਹਮਣੇ, ਜਿਨ੍ਹਾਂ ਦੀ ਫੁਟੇਜ ਸਾਹਮਣੇ, ਜਿਨ੍ਹਾਂ ਦਾ ਪਰਿਵਾਰ ਹੁਣ ਸਾਹਮਣੇ ਆਉਣ ਲੱਗੇ ਨੇ। ਸੋ ਇਸ ਲਈ ਪੰਜਾਬ ਦੇ ਲੀਡਰਾਂ ਨੇ ਵੀ, ਪੰਜਾਬ ਦੀ ਸਰਕਾਰ ਤੱਕ ਵੀ ਪਹੁੰਚ ਹੋ ਗਈ ਹੈ ਤੇ ਪਤਾ ਲੱਗ ਰਿਹਾ ਕੇਂਦਰ ਨਾਲ ਰਾਬਤਾ ਕੀਤਾ ਜਾ ਰਿਹਾ, ਵਿਦੇਸ਼ ਮੰਤਰਾਲੇ ਨਾਲ ਰਾਬਤਾ ਕੀਤਾ ਜਾ ਰਿਹਾ, ਸੋ ਤਾਂ ਕਿ ਰੂਸ ਤੇ ਦਬਾਅ ਪਾ ਸਕੇ ਕਿ ਏਦਾਂ ਜ਼ਬਰਦਸਤੀ ਨਹੀਂ, ਤੁਸੀਂ ਨੌਜਵਾਨਾਂ ਨੂੰ ਵਾਪਸ ਭੇਜੋ। ਸੋ ਉਹਦੇ ਲਈ ਕਵਾਇਦ ਸ਼ੁਰੂ ਹੋ ਗਿਆ। ਪਰ ਪਰਿਵਾਰ ਦੀ ਜਾਨ ਕੜੀਕੀ 'ਚ ਹੈ ਤੇ ਨੌਜਵਾਨਾਂ ਦੀ ਉਹ ਵੀਡੀਓ ਤੇ ਫੋਟੋ ਨੇ ਇੱਕ ਦਹਿਸ਼ਤ ਵਾਲਾ ਮਾਹੌਲ, ਫਿਕਰਮੰਦੀ ਵਾਲਾ ਮਾਹੌਲ ਜ਼ਰੂਰ ਪੈਦਾ ਕਰ ਦਿੱਤਾ ਤੇ ਰੂਸ ਦਾ ਇੱਕ ਨਵਾਂ ਚਿਹਰਾ ਵੀ ਸਾਹਮਣੇ ਆਇਆ ਪ੍ਰਵੀਨ ਜੀ। ਤੇ ਗੱਲ ਕਰੀਏ ਭਾਜਪਾ ਦੀ ਦੂਜੀ ਸੂਚੀ ਦੀ ਵੀ ਤਿਆਰੀ ਹੈ ਤੇ ਉਧਰ ਕਾਂਗਰਸ ਵਾਲੇ ਵਿਚਾਰ ਮੰਥਨ 'ਚ ਉਲਝੀ ਵੀ ਹੈ। ਪ੍ਰਵੀਨ ਜੀ, ਆਪਾਂ ਜਿਸ ਦਿਨ ਗੱਲ ਕੀਤੀ ਸੀ ਉਸੇ ਦਿਨ ਤੋਂ ਅਗਲੇ ਦਿਨ ਹੀ ਲਿਸਟ ਆ ਗਈ ਸੀ ਪਹਿਲੀ 195 ਦੀ, ਜਿਹਦੇ ਵਿੱਚ ਖੁਦ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਵੀ। ਪਰ ਮਤਲਬ ਭਾਜਪਾ ਨੇ ਇੱਕ ਕੰਮ ਸੈੱਟ ਕਰ ਲਿਆ ਕਿ ਜੇ ਟਿਕਟ ਕੱਟਣੀ ਵੀ ਆ ਤਾਂ ਵੀ ਬੰਦੇ ਨੂੰ ਪਹਿਲਾਂ ਟਿਕਾ ਕੇ ਬਿਠਾ ਕੇ ਸਮਝਾ ਲੈਂਦੇ ਨੇ। ਅਜੇ ਤੱਕ ਕੋਈ ਬਾਗੀ ਸੁਰ ਨਹੀਂ ਉੱਠੀ ਇਹਨਾਂ 'ਚ। ਜੀ ਬਿਲਕੁਲ। ਕਾਂਗਰਸ ਦੀ ਸਭ ਤੋਂ ਬੜੀ ਦਿੱਕਤ ਅੱਜ ਦੀ ਤਰੀਕ 'ਚ ਇਹ ਹੈ ਪ੍ਰਵੀਨ ਜੀ, ਇੱਕ ਤਾਂ ਕਾਂਗਰਸ ਦੇ ਕਿੰਨੇ ਹੀ ਲੀਡਰ ਅੱਡ ਹੋ ਕੇ ਕਿੰਨੀਆਂ ਪਾਰਟੀਆਂ ਬਣਾ ਚੁੱਕੇ ਨੇ। ਲਗਭਗ ਅੱਜ ਦੀ ਤਰੀਕ 'ਚ ਚਾਹੇ ਉਹ ਖੇਤਰੀ ਪਾਰਟੀਆਂ ਦੇ ਨਾਂ ਤੇ ਹੋਣ, ਚਾਹੇ ਉਹ ਮਮਤਾ ਹੈ, ਚਾਹੇ ਸ਼ਰਦ ਪਵਾਰ ਹੈ, ਚਾਹੇ ਉਹ 'ਚ ਨਿਕਲਿਆ ਹੁਣ ਅਜੀਤ ਪਰਿਵਾਰ ਵਾਲਾ ਗੁੱਟ ਹੈ, ਇਹ ਸਾਰੀਆਂ ਕਾਂਗਰਸ ਦੀਆਂ ਇਹ ਵੀ ਟੀਮਾਂ ਨੇ ਨਾ। ਹਾਂਜੀ ਹਾਂਜੀ ਬਿਲਕੁਲ। ਕਾਂਗਰਸ 'ਚੋਂ ਹੀ ਰੁੱਸੇ ਗੁੱਸੇ ਹੋ ਕੇ ਨਿਕਲੀਆਂ ਧਿਰਾਂ ਨੇ ਨਾ। ਸੋ ਇਸ ਹਵਾਲੇ ਨਾਲ ਅਜੇ ਬੀਜੇਪੀ ਇਸ ਚੀਜ਼ ਤੋਂ ਬਚੀ ਹੈ ਕਿ ਬੀਜੇਪੀ ਦੀ ਆਪਣੀ ਕੋਈ ਵੀ ਟੀਮ ਨਹੀਂ ਹੈ ਅਜੇ। ਹਾਂਜੀ ਹਾਂਜੀ, ਮਤਲਬ ਸਿੱਧੀ ਉਹਦੇ ਵਿੱਚੋਂ ਨਿਕਲੀ ਕੋਈ ਪਾਰਟੀ ਨਹੀਂ ਹੈ ਅਜੇ, ਹੈ ਨਾ। ਉਹ ਬਾਕੀਆਂ ਨੂੰ ਲਿਆ ਕੇ ਉਲਟਾ ਖਾ ਰਹੀ ਹੈ। ਜਿਹੜੀਆਂ ਕਿਤਨੀਆਂ ਪਾਰਟੀਆਂ ਨਾਲ ਲੈਂਦੇ ਉਹਨਾਂ ਦਾ ਵੀ ਕੰਮ ਨਿਬੇੜ ਦਿੰਦੀ ਹੈ। ਮਤਲਬ ਪਿਛਲੀ ਵਾਰੀ ਸ਼ਿਵ ਸੈਨਾ ਤੇ ਨਾਲ ਮਿਲ ਕੇ ਜਦੋਂ ਗੱਠਜੋੜ ਸੀਗਾ ਤਾਂ ਮਤਲਬ ਕਿ ਉੱਥੇ ਭਾਜਪਾ 25 ਸੀਟਾਂ ਤੇ ਲੜੀ ਸੀ ਪਿਛਲੀ ਵਾਰ। ਠੀਕ ਹੈ ਜੀ, ਹੈ ਨਾ। ਇਸ ਵਾਰ ਭਾਜਪਾ ਉੱਥੇ ਸਿੱਧੀਆਂ 32 ਸੀਟਾਂ ਤੇ ਲੜ ਰਹੀ ਹੈ। ਸੋ ਆਪ ਇਹ ਤੈਅ ਕਰ ਲਿਆ ਕਿ ਅਸੀਂ 32 ਤੇ ਲੜਾਂਗੇ, ਸ਼ਿੰਦੇ ਦੀ ਸੈਨਾ ਨੂੰ ਅਸੀਂ 12 ਛੱਡਾਂਗੇ, ਅਜੀਤ ਗੁੱਟ ਨੂੰ ਅਸੀਂ 4 ਛੱਡਾਂਗੇ। ਠੀਕ ਹੈ। ਸੋ ਇਹ ਸਥਿਤੀ ਦੇ ਵਿੱਚ ਮਤਲਬ ਕਿ ਉਹਨਾਂ ਨੇ ਆਪਣੇ ਆਪ ਲਿਆ ਕੇ ਖੜਾ। ਐਨਸੀਪੀ ਨੇ ਪਿਛਲੀ ਵਾਰ ਕਾਂਗਰਸ ਨਾਲ ਮਿਲ ਕੇ 22 ਸੀਟਾਂ ਤੇ ਚੋਣਾਂ ਲੜੀਆਂ ਸੀਗੀਆਂ, ਹੈ ਨਾ। ਤੇ ਇਸ ਵਾਰ ਅਜੀਤ ਪਵਾਰ ਦੀ ਪਾਰਟੀ ਨੂੰ ਭਾਜਪਾ 4 ਤੇ ਨਿਬੇੜ ਰਹੀ ਹੈ ਕਿ ਚੱਕੋ। ਤੇ ਪਿਛਲੀ ਵਾਰ 25 ਤੇ ਲੜੇ ਸੀ, ਅਗਲੇ ਇਸ ਵਾਰ 32 ਤੇ। ਸੋ ਇਸ ਤਰ੍ਹਾਂ ਉਹ ਤਾਂ ਆਪਣਾ ਕੰਮ ਕਰੀ ਜਾਂਦੀ ਹੈ। ਪਰ ਜਿਸ ਦਿਨ ਖੇਡ ਪਲਟੀ ਪ੍ਰਵੀਨ ਜੀ, ਮੈਂ ਦੇਖ ਰਿਹਾ ਸੀਗਾ ਕਿ ਅੱਜ ਦੀ ਤਰੀਕ 'ਚ ਵੀ ਭਾਰਤੀ ਸੰਸਦ ਦੇ ਵਿੱਚ ਜਿਹੜੇ ਭਾਜਪਾ ਦੇ ਮੈਂਬਰ ਪਾਰਲੀਮੈਂਟ ਨੇ ਜੀ, ਉਹਨਾਂ ਚੋਂ 25 ਤੋਂ 30% ਨੇ ਜਿਹੜੇ ਉਹਨਾਂ ਦੀ ਆਪਣੀ ਲਾਈਨ ਵਾਲੇ ਨੇ, ਆਪਣੀ ਪਾਰਟੀ ਵਾਲੇ ਨੇ, ਬਾਕੀ ਸਾਰੇ ਬਾਹਰੋਂ ਆਏ ਹੋਏ ਨੇ ਜਦ ਤੱਕ। ਖੇਡ ਪਲਟੀ ਉਸ ਦਿਨ ਫਿਰ ਜਦੋਂ ਜਹਾਜ਼ ਡੁੱਬਦਾ ਸਭ ਤੋਂ ਪਹਿਲਾਂ ਚੂਹੇ ਛਾਲਾ ਮਾਰਦੇ ਆ ਨਾ। ਤੇ ਫਿਰ ਜਿੱਦਣ ਖੇਡ ਪਲਟੀ ਉਸ ਦਿਨ ਜਿਹੜਾ ਜਿੱਥੋਂ ਆਇਆ ਉੱਥੇ ਵਾਪਸ ਭੱਜੂਗਾ ਜੀ। ਸੋ ਫਿਲਹਾਲ ਬੀਜੇਪੀ ਇਸ ਸਥਿਤੀ ਦੇ ਵਿੱਚ ਹੈ ਕਿ ਉਹਨਾਂ ਨੂੰ
ਕੋਈ ਆਪਣੀ ਹੀ ਧਿਰ ਵੱਲੋਂ ਚੁਣੌਤੀ ਨਹੀਂ ਹੈ। ਉਹਨਾਂ ਨੇ ਮੰਤਰੀ ਮੰਡਲ ਦੀ ਬੈਠਕ 'ਚ ਮੋਦੀ ਨੇ ਪਹਿਲਾਂ ਹੀ ਕਹਿਤਾ ਸੀ ਕਿ ਐਤਕੀ ਤੁਹਾਡੀਆਂ ਕਿੰਨਿਆਂ ਦੀ ਟਿਕਟਾਂ ਕੱਟਣੀਆਂ, ਤੁਹਾਨੂੰ ਪਾਰਟੀ ਸੰਗਠਨ 'ਚ ਕੰਮ ਕਰਨਾ ਪੈਣਾ, ਫਿਰ ਤੁਹਾਨੂੰ ਬਾਅਦ ਚੋਂ ਅਗਲੀ ਵਾਰ ਸੂਬਿਆਂ 'ਚ ਐਡਜਸਟ ਕਰਾਂਗੇ, ਇਹ ਕਰਾਂਗੇ। ਉਹਨਾਂ ਨੂੰ ਜੋ ਲੋਲੀਪੌਪ ਦੇਣੇ ਸੀ ਦੇਤੇ, ਕੋਈ ਨਹੀਂ ਕੁਸਕਿਆ। ਪਹਿਲੀ ਲਿਸਟ ਦੇ ਵਿੱਚ 30-32 ਮੰਤਰੀਆਂ ਦੀ ਛੁੱਟੀ ਹੋ ਗਈ। ਸੋ ਹੁਣ ਦੂਜੀ ਸੂਚੀ ਦੀ ਤਿਆਰੀ ਹੈ। ਲੰਘੇ ਕੱਲ ਦੁਬਾਰਾ ਬੈਠਕ ਹੋਈ ਹੈ ਭਾਜਪਾ ਦੀ ਕਾਰਜਕਾਰਨੀ ਦੀ, ਤੇ ਉਹਦੇ ਵਿੱਚ ਸੀਟਾਂ ਨੂੰ ਲੈ ਕੇ ਚਾਹੇ ਉਹ ਮਹਾਰਾਸ਼ਟਰ ਦੀ ਗੱਲ ਹੋਵੇ, ਚਾਹੇ ਉੜੀਸਾ ਦੀ ਗੱਲ ਹੋਵੇ, ਚਾਹੇ ਆਂਧਰਾ ਪ੍ਰਦੇਸ਼ ਦੀ ਗੱਲ ਹੋਵੇ, ਹਰਿਆਣਾ ਦੇ ਮਨੋਲਾ ਖੱਟਰ ਨੂੰ ਵੀ ਬੁਲਾਇਆ ਸੀ। ਉੱਥੇ ਵੀ ਜਜਪਾ ਨੂੰ ਸੀਟਾਂ ਦੇਣੀਆਂ ਜਾਂ ਨਹੀਂ ਦੇਣੀਆਂ, ਜੇ ਦੇਣੀਆਂ ਤਾਂ 1 ਜਾਂ 2 ਦੇ ਦਿਓ, ਨਹੀਂ ਮੰਨਦੇ ਤਾਂ ਅੱਡ ਕਰ ਦਿਓ, ਆਪਾਂ 10 ਦੀਆਂ 10 ਤੇ ਲੜ ਲਓ, ਇੱਥੇ ਤੱਕ। ਸੋ ਇਸ ਲਈ ਭਾਜਪਾ ਨੇ ਆਪਣੀ ਪੂਰੀ ਤਿਆਰੀ ਕਰ ਲਈ ਹੈ। ਤੇ ਇੱਧਰ ਕਾਂਗਰਸ ਕੁਝ ਇੱਕ ਵੱਡੀ ਬੈਠਕ ਉਹਨਾਂ ਦੀ ਕੱਲ੍ਹ ਨੂੰ ਹੋਣੀ ਹੈ, ਤੇ ਅੱਜ ਇੱਕ ਸੰਖੇਪ ਬੈਠਕ ਉਹਨਾਂ ਦੀ ਅੱਜ ਹੋਣੀ ਹੈ। ਉਹਦੇ ਵਿੱਚ ਉਹਨਾਂ ਨੇ ਤੈਅ ਜੇ ਕਰਨਾ ਕਿ ਜਿਹੜੀਆਂ ਸੀਟਾਂ ਆਪਾਂ ਲੜਨੀਆਂ, ਆਪਾਂ ਉਹਨਾਂ ਚੋਂ ਕੁਝ ਵੰਡ ਬਣਾਈਏ ਬਾਰੇ ਸੋਚ ਲਈਏ, ਕਿਹਨੂੰ ਦੇਣੀ ਹੈ, ਕਿਹਨੂੰ ਨਹੀਂ। ਅਜੇ ਮੰਥਨ ਸ਼ੁਰੂ ਕਰ ਰਹੇ ਆ। ਪਰ ਭਾਜਪਾ ਦੀ ਕੋਸ਼ਿਸ਼ ਇਹ ਹੈ ਕਿ ਇਹ ਤੋਂ ਪਹਿਲਾਂ ਕਿ ਚੋਣ ਜਾਬਤਾ ਲੱਗੇ, ਆਪਾਂ ਆਪਣੀ ਦੂਜੀ ਸੂਚੀ ਜਾਰੀ ਕਰ ਦਈਏ। ਔਰ ਇਹਦੇ ਵਿੱਚ ਵੀ ਉਹ ਕੋਸ਼ਿਸ਼ ਕਰ ਰਹੇ ਨੇ ਕਿ 100 ਦੇ ਕਰੀਬ ਸੀਟਾਂ ਆ ਜਾਣ ਇਹਦੇ ਵਿੱਚ। ਸੋ ਪਹਿਲਾਂ ਹੀ ਆਪਾਂ ਗੱਲ ਦੱਸੀ, 180 ਤੋਂ 200 ਤੱਕ ਸੂਚੀ ਲੜਨ ਦਾ ਤੈਅ ਕੀਤਾ ਸੀ, ਤੇ 195 ਦੀ ਸੂਚੀ ਆਈ ਸੀ ਪਹਿਲੀ। ਸੋ ਇਸ ਵਾਰ ਵੀ ਉਹਨਾਂ ਨੇ ਲਗਭਗ 100 ਦੇ ਗੇੜ ਦੇ ਵਿੱਚ ਉਹਨਾਂ ਨੇ ਨਾਮ ਲਗਭਗ ਤੈਅ ਕੀਤੇ ਨੇ ਕਿ ਇਹਨਾਂ ਨੂੰ ਐਲਾਨ ਦੀ। ਅਸਲ 'ਚ ਉਹਨਾਂ ਦੀ ਦੇਰੀ ਦਾ ਕਾਰਨ ਇਹ ਨਹੀਂਗਾ ਕਿ ਉਹਨਾਂ ਨੇ ਉਮੀਦਵਾਰ ਚੁਣਨੇ ਆ ਪ੍ਰਵੀਨ ਜੀ। ਅਸਲ 'ਚ ਭਾਜਪਾ ਦੀ ਸੂਚੀ ਦਾ ਦੇਰੀ ਹੋਣ ਦਾ ਕਾਰਨ ਇਹ ਹੈ ਕਿ ਹਰ ਥਾਂ ਉਹ ਅਜੇ ਗੱਠਜੋੜ ਵਾਲਾ ਪਹਿਲੂ ਖੜਾ ਹੈ। ਜਿਵੇਂ ਹਰਿਆਣਾ 'ਚ ਅਜੇ ਸਪਸ਼ਟ ਨਹੀਂ ਹੋ ਪਾਇਆ ਕਿ ਜਜਪਾ ਨਾਲ ਜਾਣਾ। ਪੰਜਾਬ 'ਚ ਹੁਣ ਢੀਂਡਸਾ ਤੇ ਬਾਦਲ ਦਲ ਤਾਂ ਇਕੱਠੇ ਹੋ ਗਏ, ਭਾਜਪਾ ਨਾਲ ਆਉਣਾ ਤਾਂ ਸੀਟਾਂ ਕਿੰਨੀਆਂ, ਨਹੀਂ ਆਉਣਾ ਤਾਂ ਕਿੰਨੀਆਂ। ਜਾਖੜ ਵੀ ਕਹਿੰਦੇ ਗੱਠਜੋੜ ਹੋਣਾ ਚਾਹੀਦਾ ਹੈ, ਪ੍ਰਨੀਤ ਕੌਰ ਵੀ ਕਹਿੰਦੀ ਗੱਠਜੋੜ ਹੋਣਾ ਚਾਹੀਦਾ ਹੈ, ਕੈਪਟਨ ਵੀ ਕਹਿੰਦੇ ਗੱਠਜੋੜ ਹੋਣਾ ਚਾਹੀਦਾ ਹੈ ਨਾ। ਅਕਾਲੀ ਦਲ ਵੀ ਚਾਹੁੰਦਾ ਗੱਠਜੋੜ ਹੋਣਾ ਚਾਹੀਦਾ। ਸੋ ਕਿਵੇਂ ਹੋਣਾ ਚਾਹੀਦਾ ਜੇ ਕਿਸਾਨ ਅੰਦੋਲਨ ਚੱਲਦਾ ਤਾਂ ਕੀ ਕਰਨ। ਸੋ ਇਸ ਲਈ ਕਿੰਨੇ ਸੂਬਿਆਂ 'ਚ ਇਹ ਸਥਿਤੀ ਕਾਰਨ ਕਿ ਜੇ ਸੀਟਾਂ ਦਾ ਵੰਡ ਵਡਈਆ ਕਰਨਾ ਤਾਂ ਕਿਵੇਂ ਕਰਨਾ। ਜਿਵੇਂ ਚੰਦਰ ਬਾਬੂ ਨਾਇਡੂ ਹੈ, ਉਹ ਬੀਜੇਪੀ ਨਾਲ ਆ ਸਕਦੇ ਨੇ। ਸੋ ਇਸ ਸਾਰੇ ਪੈਮਾਨਿਆਂ ਨੂੰ ਦੇਖਦੇ ਹੋਏ ਸੀਟਾਂ ਦੇ ਰਹੀ ਹੈ। ਪਰ ਚੋਣ ਜ਼ਾਬਤੇ ਤੋਂ ਪਹਿਲਾਂ ਦੂਜੀ ਸੀਟ ਦਾ ਐਲਾਨਣ, ਦੂਜੀ ਸੂਚੀ ਐਲਾਨਣ ਦਾ ਮਤਲਬ ਕਿ ਨਰਿੰਦਰ ਮੋਦੀ ਜੀ ਦੇ ਪ੍ਰੋਗਰਾਮ ਤੇ ਸਭ ਦੀ ਨਜ਼ਰ ਹੈ ਕਿ ਨਰਿੰਦਰ ਮੋਦੀ ਜੀ ਨੇ ਕਿਹੜੇ ਸੂਬਿਆਂ 'ਚ ਜਾਣਾ ਹੈ, ਕਦੋਂ ਰੈਲੀਆਂ ਕਰਨੀਆਂ। ਉਹ ਜਿਹੜਾ ਪ੍ਰੋਗਰਾਮ ਜਿੱਦਣ ਖਤਮ ਹੋਣਾ, ਸਮਝ ਲਓ ਉਦਣ ਚੋਣ ਜ਼ਾਬਤਾ ਲੱਗਣਾ ਜੀ। ਬਿਲਕੁਲ। ਸੋ ਇਸ ਲਈ ਮੰਨਿਆ ਜਾ ਰਿਹਾ ਕਿ ਉਹ 11 ਜਾਂ 12 ਤਰੀਕ ਤੱਕ ਦੇ ਉਹਨਾਂ ਦੇ ਪ੍ਰੋਗਰਾਮ ਸਾਹਮਣੇ ਆ ਰਹੇ ਨੇ। ਸੋ ਇਸ ਲਈ 11 ਜਾਂ 12 ਤਰੀਕ ਦੇ ਲਗਭਗ ਹੀ ਜਾ ਕੇ ਚੋਣ ਜ਼ਾਬਤਾ ਲੱਗਣਾ, ਤੇ ਉਹ ਤੋਂ ਪਹਿਲਾਂ ਭਾਜਪਾ ਆਪਣੀ ਅੱਧ ਤੋਂ ਵੱਧ ਸੀਟਾਂ ਐਲਾਨ ਦੇਣਾ ਚਾਹੁੰਦੀ ਹੈ, ਤੇ ਇਸ ਲਈ ਦੂਜੀ ਸੂਚੀ ਉਹਨਾਂ ਦੀ ਕਿਸੇ ਵੀ ਸਮੇਂ ਆ ਸਕਦੀ ਹੈ। ਕਾਂਗਰਸ ਅਜੇ ਗੱਠਜੋੜ ਵਾਲੀਆਂ ਸਥਿਤੀਆਂ 'ਚ ਵੀ, ਐਨਡੀਏ ਆਪਣਾ ਇੰਡੀਆ ਗੱਠਜੋੜ ਦੇ ਹਵਾਲੇ ਨਾਲ ਵੀ, ਤੇ ਆਪਣੀ ਪਾਰਟੀ ਦੇ ਹਵਾਲੇ ਨਾਲ ਵੀ ਅਜੇ ਮੰਥਨਾ ਜੁੜਦੀ ਹੈ। ਬਿਲਕੁਲ। ਤੇ ਗੱਲ ਕਰੀਏ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਦੀ, ਕਹਿੰਦੇ ਜੇਲ੍ਹ ਦੇ ਅੰਦਰੋਂ ਜਿਹੜਾ ਇੰਟਰਵਿਊ ਹੋਇਆ ਸੀ ਉਹ ਸਿਗਨਲ ਐਪ ਦੇ ਰਾਹੀਂ ਹੋਇਆ ਸੀਗਾ ਜੀ। ਹਾਂ ਬਿਲਕੁਲ ਪ੍ਰਵੀਨ ਜੀ, SIT ਨੇ ਖੁਲਾਸਾ ਕੀਤਾ ਹੈ। ਉਸ ਮਾਮਲੇ ਤੇ ਬਕਾਇਦਾ SIT ਦਾ ਗਠਨ ਹੋਇਆ ਸੀਗਾ। ਮਤਲਬ ਜਿਹੜੀ ਸੁਪਰੀਮ ਅਦਾਲਤ ਹੈ, ਸਾਡੀ ਉੱਚ ਕੋਰਟ ਅਦਾਲਤ ਹੈ, ਉਹਦੇ ਹਵਾਲੇ ਨਾਲ ਉਹਨਾਂ ਨੇ ਜਾਂਚ ਦੇ ਲਈ ਅੱਗੇ ਵਿਸ਼ੇਸ਼ DGP ਪ੍ਰਮੋਦ ਕੁਮਾਰ ਦੇ ਤਹਿਤ ਇੱਕ ਨਵੀਂ SIT ਦਾ ਗਠਨ ਕਰਤਾ ਸੀ। ਉਸ SIT ਨੇ ਜਿਹੜੀ ਟੀਮ ਹੈ, ਉਹਨੇ ਇਹ ਖੁਲਾਸਾ ਕੀਤਾ ਕਿ ਸਿਗਨਲ ਐਪ ਦਾ ਇਸਤੇਮਾਲ ਹੋਇਆ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਦੇ ਅੰਦਰੋਂ ਇੰਟਰਵਿਊ ਦੇ ਲਈ। ਠੀਕ ਹੈ ਜੀ। ਤੇ ਕਹਿੰਦੇ SIT ਦੇ ਅਨੁਸਾਰ ਡਿਵਾਈਸ ਨੂੰ ਜਲਦੀ ਅਸੀਂ ਕਹਿੰਦੇ ਜ਼ਬਤ ਕਰ ਲਾਂਗੇ, ਤੇ ਉਹ ਡਿਵਾਈਸ ਵੀ ਅਸੀਂ ਜਲਦੀ ਆਪਣੀ ਪਕੜ 'ਚ ਲੈ ਲਾਂਗੇ। ਹਾਈ ਕੋਰਟ ਨੇ ਇਸ ਮਾਮਲੇ ਦੀ ਜਾਂਚ ਸਪੈਸ਼ਲ DGP ਪ੍ਰਮੋਦ ਕੁਮਾਰ ਦੀ ਅਗਵਾਈ ਹੇਠ ਦਿੱਤੀ ਸੀਗੀ। ਸੋ ਉਸ ਹਵਾਲੇ ਨਾਲ ਬੁੱਧਵਾਰ ਨੂੰ ਹਾਈ ਕੋਰਟ ਦੇ ਵਿੱਚ ਦੱਸਿਆ ਗਿਆ ਕਿ ਹੁਣ ਤੱਕ ਦੀ ਜਾਂਚ ਦੇ ਵਿੱਚ SIT ਕਹਿੰਦੀ ਕਿ ਸਾਡੇ ਜੋ ਸਾਹਮਣੇ ਆਇਆ ਉਹ ਇਹੀ ਤੱਥ ਸਾਹਮਣੇ ਆਏ ਨੇ ਕਿ ਸਿਗਨਲ ਐਪ ਦੀ ਵਰਤੋਂ ਕੀਤੀ ਗਈ ਹੈ, ਉਹਦਾ ਸਹਾਰਾ ਲੈ ਕੇ ਉਹਦੇ ਮਾਧਿਅਮ ਰਾਹੀਂ ਇੰਟਰਵਿਊ ਨੂੰ ਅੰਜਾਮ ਦਿੱਤਾ ਗਿਆ। ਤੇ ਜਾਂਚ ਹੁਣ ਇਸ ਗੱਲ ਦੀ ਚੱਲ ਰਹੀ ਹੈ ਕਿ ਇਹਦੇ ਵਿੱਚ ਕਿਹਦੀ ਭੂਮਿਕਾ ਸੀ, ਤੇ ਉਹਦੇ ਲਈ ਗਵਾਹਾਂ ਦੀ ਪੁੱਛਗਿੱਛ ਹੋਣੀ ਹੈ ਜਿਹੜੇ ਗਵਾਹ ਨੇ। ਸੋ ਅਜਿਹੇ 'ਚ ਕਹਿੰਦੇ ਕਿ ਹਾਈ ਕੋਰਟ ਨੂੰ 3 ਮਹੀਨੇ ਸਾਨੂੰ ਹੋਰ ਮੁੱਲ ਦਿੱਤੇ, SIT ਨੇ 3 ਮਹੀਨਿਆਂ ਦਾ ਹੋਰ ਸਮਾਂ ਮੰਗਿਆ ਜੇ ਇਸ ਦੇ ਲਈ। ਠੀਕ ਆ। ਪਰ ਮੁੱਢਲੀ ਮਤਲਬ ਪਿਛਲੇ ਸਾਲ ਮਾਰਚ ਮਹੀਨੇ ਦੀ ਸ਼ਾਇਦ ਇੰਟਰਵਿਊ ਦਾ ਹਵਾਲਾ ਹੈ। ਸੋ ਉਹ ਫਿਰ ਇੱਕ ਤੋਂ ਬਾਅਦ ਦੂਜੀ ਦਾ ਦਾਅਵਾ ਆ ਗਿਆ ਸੀ ਕਿ ਜੇਲ੍ਹ 'ਚ ਹੈ ਜਾਂ ਨਹੀਂ ਹੈ ਨਾ। ਸੋ ਉਸ ਮਾਮਲੇ 'ਚ ਬਿਸ਼ਨੋਈ ਦੇ ਖਿਲਾਫ ਵੱਖਰੀਆਂ ਧਾਰਾਵਾਂ ਤਹਿਤ ਕੇਸ ਫਿਰ ਦਰਜ ਕੀਤੇ ਗਏ ਨੇ। ਪਰ ਜਦੋਂ ਪਹਿਲੀ ਰਿਪੋਰਟ ਤੋਂ ਤਸੱਲੀ ਨਹੀਂ ਹੋਈ, ਸਰਕਾਰਾਂ ਦੀਆਂ ਰਿਪੋਰਟਾਂ ਤੋਂ, ਪੁਲਿਸ ਦੀਆਂ ਰਿਪੋਰਟਾਂ ਤੋਂ ਤਸੱਲੀ ਨਹੀਂ ਹੋਈ, ਫਿਰ ਮਾਣਯੋਗ ਅਦਾਲਤ ਨੇ ਮਤਲਬ ਇਹਦੇ ਲਈ ਇੱਕ ਟੀਮ ਬਣਾਈ, ਵੱਖਰੀ SIT ਬਣਾਈ, ਤੇ ਹੁਣ ਉਹ SIT ਨੇ ਇਹ ਸਿਗਨਲ ਐਪ ਦਾ ਹਵਾਲਾ ਦਿੱਤਾ। ਪਰ ਪ੍ਰਵੀਨ ਜੀ ਤੁਸੀਂ ਇਹ ਦੇਖੋ ਕਿ ਜਦੋਂ ਇਸ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ ਤਾਂ ਮਾਣਯੋਗ ਅਦਾਲਤ ਨੇ ਫਿਰ ਪੰਜਾਬ ਨੂੰ ਸਵਾਲ ਕੀਤਾ ਕਿ ਚੱਲ ਜੇ ਤੁਸੀਂ ਇਹਦਾ ਤਸੱਲੀ ਬਖਸ਼ ਜਵਾਬ ਨਹੀਂ ਦੇ ਪਰ ਇੰਨਾ ਹੀ ਦੱਸ ਦਿਓ ਕਿ ਇਸ ਘਟਨਾ ਤੋਂ ਬਾਅਦ ਪੰਜਾਬ ਦੀਆਂ ਜੇਲ੍ਹਾਂ ਚੋਂ ਕਿੰਨੇ ਕੁ ਮੋਬਾਈਲ ਫੜੇ ਨੇ।
ਸੋ ਇਸ ਲਈ ਇਹ ਜੇਲ੍ਹਾਂ ਦਾ ਵਰਤਾਰਾ ਲਗਾਤਾਰ ਵਿਵਾਦਿਤ ਬਣ ਜਾ ਰਿਹਾ, ਪਰ ਸਰਕਾਰਾਂ ਚਾਹੇ ਉਹ ਕਿਸੇ ਸੂਬੇ ਦੀਆਂ ਹੋਣ, ਉਹ ਜਾਂ ਉਹਨਾਂ ਦੇ ਗ੍ਰਹਿ ਵਿਭਾਗ ਹੋਣ ਜਾਂ ਪੁਲਿਸ ਤੰਤਰ, ਅਜੇ ਵੀ ਇਸ ਪਹਿਲੂ ਨੂੰ ਉਨੀ ਗੰਭੀਰਤਾ ਨਾਲ ਨਹੀਂ ਲੈ ਰਿਹਾ ਜਿੰਨੀ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਸੋ ਆ ਲਾਰੈਂਸ ਬਿਸ਼ਨੋਈ ਦੇ ਹਵਾਲੇ ਨਾਲ ਇਹ ਤੱਥ ਸਾਹਮਣੇ ਆ ਗਿਆ। ਉਹ ਤਾਂ ਵੈਸੇ ਹੀ ਪ੍ਰਵੀਨ ਜੀ ਇੱਕ ਗੱਲ ਤਾਂ ਸਪਸ਼ਟ ਹੈ ਕਿ ਜੇ ਜੇਲ੍ਹ ਦੇ ਅੰਦਰੋਂ ਲਾਈਵ ਇੰਟਰਵਿਊ ਹੋਈ ਹੈ ਤਾਂ ਉਹਨੂੰ ਇੰਟਰਨੈਟ ਤੱਕ ਤੋਂ ਮਿਲਦੇ ਆ ਨਾ, ਕਿਤੋਂ ਨਾ ਮਿਲ ਹੀ ਰਿਹਾ। ਬਿਲਕੁਲ ਸਹੀ, ਕਿਤੇ ਤਾਂ ਇੰਟਰਨੈਟ ਤਾਂ ਉਪਲਬਧ ਹੈਗਾ ਨਾ। ਤੇ ਚਲੋ ਹੁਣ ਉਹ ਸਿਗਨਲ ਐਪ ਹੈ ਜਾਂ ਕਿਹੜਾ ਐਪ ਹੈ, ਉਹਦੇ ਰਾਹੀਂ ਇਹ ਤੱਥ ਸਾਹਮਣੇ ਆਏ ਨੇ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।